ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹਿਮਾਨਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਸਿਹਤ ਸੰਭਾਲ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਅੱਜ ਦੇ ਵੀਰਵਾਰ ਦੇ ਪ੍ਰੋਗਰਾਮ ਦੇ ਵਿੱਚ ਆਪ ਸਭ ਨੂੰ ਜੀ ਨੂੰ ਆਖਦੇ ਹਾਂ। ਪ੍ਰੋਗਰਾਮ ਦੇ ਵਿੱਚ ਆਪਣੇ ਨਾਲ ਜਗਵੀਰ ਸਿੰਘ ਜੀ ਜੁੜਨਗੇ, ਜਿਸ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਘਰੇਲੂ ਨੁਸਖਿਆਂ ਦੇ ਬਾਰੇ, ਉਸ ਦੀਆਂ ਜਿਹੜੀਆਂ ਜਾਣਕਾਰੀਆਂ ਦੇਣਗੇ। ਮੰਗਲਵਾਰ ਨੂੰ ਪੁੱਛੇ ਗਏ ਘਰੇਲੂ ਨੁਸਖਿਆਂ ਦੇ ਜਿਹੜੇ ਇਲਾਜ ਆ ਉਹ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਨੂੰ ਇਹ ਦੱਸਦੇ ਨੇ। ਵੀਰਵਾਰ ਨੂੰ ਇਹ ਪ੍ਰੋਗਰਾਮ 3:30 ਵਜੇ ਤੋਂ 4 ਵਜੇ ਤੱਕ ਅਤੇ ਜਿਹੜਾ ਮੰਗਲਵਾਰ ਨੂੰ ਇਹ ਪ੍ਰੋਗਰਾਮ 4 ਤੋਂ 5:30 ਵਜੇ ਤੱਕ ਹੁੰਦਾ ਆ। ਮੰਗਲਵਾਰ ਵਾਲੇ ਪ੍ਰੋਗਰਾਮ ਦੇ ਵਿੱਚ ਤੁਸੀਂ ਕਾਲਾਂ ਕਰਕੇ ਪੁੱਛਦੇ ਹੋ, ਅਤੇ ਜਿਨ੍ਹਾਂ ਦੇ ਇਲਾਜ ਰਹਿ ਜਾਂਦੇ ਨੇ ਉਹਨਾਂ ਦੇ ਵਿੱਚੋਂ ਬਹੁਤ ਸਾਰੇ ਇਲਾਜ ਜਿਹੜੇ ਅੱਜ ਦੇ ਵੀਰਵਾਰ ਦੇ ਇਸ ਪ੍ਰੋਗਰਾਮ ਦੇ ਵਿੱਚ ਇਹ ਦੱਸਦੇ ਨੇ। ਅਤੇ ਦੱਸ ਜਾਈਏ, ਇਸ ਪ੍ਰੋਗਰਾਮ ਦੇ ਵਿੱਚ ਕੋਈ ਵੀ ਡਾਕਟਰ ਨਹੀਂ ਆ। ਘਰੇਲੂ ਨੁਸਖਿਆਂ ਦੇ ਬਾਰੇ ਜਿਹੜੀ ਆ ਗੱਲਬਾਤ ਹੁੰਦੀ ਆ। ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਘਰਾਂ 'ਚ ਪਈਆਂ ਹੁੰਦੀਆਂ, ਹੋਰ ਜਿਹੜੀਆਂ ਬੂਟੀਆਂ ਹੁੰਦੀਆਂ, ਉਹਨਾਂ ਦੇ ਜ਼ਰੀਏ ਇੱਕ ਦੂਜੇ ਨੂੰ ਆਪਾਂ ਜਿਹੜੇ ਇਲਾਜ ਜਿਹੜੇ ਪੁਰਖਾਂ ਤੋਂ ਚੱਲਦੇ ਆ ਰਹੇ ਉਹ ਦੱਸਦੇ ਹਾਂ। ਸੋ ਜੇ ਤੁਹਾਨੂੰ ਕਿਸੇ ਚੀਜ਼ ਤੋਂ ਐਲਰਜੀ ਲੱਗਦੀ ਆ ਤਾਂ ਤੁਸੀਂ ਉਸ ਨੂੰ ਘਟਾ ਸਕਦੇ ਹੋ, ਰੋਕ ਸਕਦੇ ਹੋ। ਕਿਸੇ ਤੋਂ ਗਰਮੀ ਹੁੰਦੀ, ਕਿਸੇ ਤੋਂ ਠੰਡ ਹੁੰਦੀ, ਜਿੱਦਾਂ ਵੀ ਹੁੰਦਾ ਆ ਉਸ ਦਾ ਤੁਸੀਂ ਕੋਈ ਹੋਰ ਵਿਕਲਪ ਜਿਹੜਾ ਉਹ ਤੁਸੀਂ ਲੱਭ ਸਕਦੇ ਹੋ। ਅਤੇ ਜੇ ਕੋਈ ਬਹੁਤ ਜ਼ਿਆਦਾ ਐਮਰਜੈਂਸੀ ਆ ਤਾਂ ਤੁਰੰਤ ਤੁਸੀਂ ਡਾਕਟਰ ਨੂੰ 911 ਕਾਲ ਜਿਹੜੀ ਉਹ ਤੁਸੀਂ ਆਪਣੇ ਲਈ ਉਹ ਕਰੋ। ਅਤੇ ਆਓ ਹੁਣ ਆਪਾਂ ਜਿਹੜੀ ਆ ਉਹ ਗੱਲਬਾਤ ਕਰਦੇ ਹਾਂ ਜਗਵੀਰ ਹੁਣਾਂ ਦੇ ਨਾਲ। ਜਗਵੀਰ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ, ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਸਾਰਿਆਂ ਤੋਂ ਪਹਿਲਾਂ ਗੱਲ ਕਰਦੇ ਜਿਹੜੇ ਕਹਿੰਦੇ ਪਿੰਡੇ ਤੇ ਲਾਲ ਚਟਾਕ ਜੇ ਪੈ ਜਾਂਦੇ ਹੈਗੇ ਜੀ, ਸਾਨੂੰ ਇਹ ਕਬਜ਼ ਕਰਕੇ ਹੋ ਸਕਦਾ ਜੀ। ਜੇ ਕਬਜ਼ ਆਪਣੇ ਦੂਰ ਕਰ ਲਵੇਂ ਉਹ ਆਪਣੀ, ਤੇ ਇਲਾਜ ਹੈਗੇ ਇਹਦੇ ਆਪਣੇ 1 ਚਮਚਾ ਤ੍ਰਿਫਲਾ ਪਾਊਡਰ ਲੈਣਾ ਹੈਗਾ, ਤੇ ਵਿੱਚ ਮੈਂ 2 ਚੁਟਕੀਆਂ ਸੁੰਡ ਪਾ ਲਓ। ਜੇ ਨਹੀਂ ਸੁੰਡ ਹੈਗੀ ਤਾਂ ਅਦਰਕ ਦਾ ਰਸ ਪਾ ਸਕਦੇ ਤੁਸੀਂ 1 ਚਮਚਾ ਕੱਢ ਕੇ ਵਿੱਚ, ਤੇ ਅੱਧਾ ਚਮਚਾ ਤੁਸੀਂ ਪਾਉਣਾ ਹੈਗਾ ਮਗਾਂ। ਇਹ ਮਿਕਸ ਕਰਕੇ ਵਿੱਚੋਂ ਸ਼ਹਿਦ ਪਾ ਕੇ ਇਹ ਦਿਨ ਮੈਂ ਸਵੇਰ ਸਾਂਝ ਜੇ 3 ਵਾਰੀ ਚੜ ਸਕਦੇ 3 ਵਾਰੀ, ਨਹੀਂ ਤਾਂ 2 ਵਾਰੀ ਤਾਂ ਸਵੇਰ ਸਾਂਝ ਇਹ ਖਾਣਾ ਜੀ ਤੁਸੀਂ ਮਿਕਸ ਕਰਕੇ। ਜਾਂ ਫਿਰ ਅਦਰਕ ਦਾ ਰਸ ਤੁਸੀਂ ਆਪਣੇ 1 ਚਮਚਾ ਅਦਰਕ ਦਾ ਰਸ, ਅੱਧਾ ਕੱਪ ਅਨਾਰ ਦਾ ਜੂਸ ਉਹਦੇ ਵਿੱਚ ਮੈਂ ਮਿਕਸ ਕਰਕੇ ਤੁਸੀਂ ਲੈ ਸਕਦੇ ਹੈਗੇ। ਇਹਦੇ ਵਿੱਚੋਂ ਫਿਰ ਤੁਸੀਂ ਕਰ ਸਕਦੇ ਹੈਗੇ ਜਿਹੜੀ ਆਪਣੇ ਹਲਦੀ ਦੀ ਪੰਜੀਰੀ ਬਣਾ ਕੇ ਖਾ ਲਓ। ਇਹਦੇ ਵਿੱਚੋਂ ਵਧੀਆ ਚੀਜ਼ ਹੈਗੀ ਉਹ ਵੀ, ਜਿਹੜੇ ਚਟਾਕ ਜੇ ਨਿਕਲਦੇ ਹੈਗੇ ਜੀ। ਜਾਂ ਫਿਰ ਅੱਧਾ ਚਮਚਾ ਹਲਦੀ ਲੈ ਲਓ, ਅੱਧਾ ਚਮਚਾ ਗੇਰੂ ਤੇ 1 ਚਮਚਾ ਸ਼ਹਿਦ, ਇਹ ਮਿਲਾ ਕੇ ਦਿਨ 2-3 ਵਾਰੀ ਚੱਟ ਸਕਦੇ ਹੈਗੇ ਤੁਸੀਂ। ਇਹ ਵੀ ਗੁੱਡ ਹੈਗੀ ਇਹਦੇ ਵਾਸਤੇ। ਜਾਂ ਫਿਰ ਇਹਦੇ ਵਿੱਚ ਤੁਸੀਂ ਕਰ ਸਕਦੇ ਹੈਗੇ ਕਪੂਰ, ਕੋਕੋਨਟ ਆਇਲ 'ਚ ਮੁਸ਼ਕ ਕਪੂਰ ਮਿਲਾ ਕੇ ਉਹ ਤੁਸੀਂ ਇਹਦੀ ਮਾਲਿਸ਼ ਕਰ ਸਕਦੇ ਹੈਗੇ। ਤੇ ਇਹਦੇ ਵਿੱਚੋਂ ਤੁਸੀਂ ਸਕੰਜਵੀ ਵੀ ਵਧੀਆ ਰਹੂਗੀ। ਇਹਦੇ ਵਿੱਚ ਨਿੰਬੂ ਦੀ ਸਕੰਜਵੀ ਬਣਾ ਕੇ ਪੀਓ। ਇਹ ਵੀ ਆਪਣੇ ਗਰਮੀ ਜੇ ਕਰਕੇ ਹੋ ਸਕਦਾ ਕਈ ਵਾਰੀ, ਇਹਦੇ ਨਾਲ ਇਹ ਵੀ ਦੂਰ ਹੋ ਸਕਦੀ ਹੈਗੀ। ਜਾਂ ਫਿਰ ਔਲੇ ਦੇ ਮੁਰੱਬੇ ਨਾਲ ਤੁਸੀਂ ਤੁਲਸੀ ਦੇ ਬੀਜ ਲੈਣੇ ਹੈਗੇ, 2 ਚੂੰਡੀਆਂ ਤੁਲਸੀ ਦੇ ਬੀਜ ਤੇ 1 ਔਲੇ ਦਾ ਮੁਰੱਬਾ, ਇਹ ਤੁਸੀਂ ਖਾਓ। 2-3 ਇਲਾਜ ਕਰਕੇ ਦੇਖ ਲਓ, ਆਪਣੇ ਠੀਕ ਹੋ ਜੂਗਾ ਇਹਦੇ ਨਾਲ। ਹਾਂਜੀ। ਤੇ ਦੂਸਰਾ ਪੁੱਛਦੇ ਸੀਗੇ ਐਲਰਜੀ ਵਾਸਤੇ। ਐਲਰਜੀ ਵਾਸਤੇ ਦਾਲਚੀਨੀ ਲੈਣੀ ਹੈਗੀ 10 ਗ੍ਰਾਮ, ਮਲੱਠੀ ਲੈਣੀ ਹੈਗੀ 40 ਗ੍ਰਾਮ, ਮਗਾਂ ਲੈਣੀਆਂ ਹੈਗੀਆਂ 30 ਗ੍ਰਾਮ, ਛੋਟੀ ਇਲਾਇਚੀਆਂ ਦਾ ਪਾਊਡਰ ਲੈਣਾ ਹੈਗਾ 20 ਗ੍ਰਾਮ, ਮਿਸ਼ਰੀ ਲੈਣੀ ਹੈਗੀ 50 ਗ੍ਰਾਮ। ਇਹ ਸਾਰੀਆਂ ਚੀਜ਼ਾਂ ਇਕੱਠੀਆਂ ਕਰ ਲਓ। 1 ਚਮਚਾ ਸਵੇਰ ਨੂੰ, 1 ਚਮਚਾ ਸ਼ਾਮ ਨੂੰ ਤੁਸੀਂ ਆਪਣੇ ਲੈ ਲਓ। ਇਹਦੇ ਨਾਲ ਜਿਹੜੀ ਐਲਰਜੀ ਹੁੰਦੀ ਹੈਗੀ ਉਹ ਠੀਕ ਹੋ ਜਾਂਦੀ ਹੈ। ਜਿਸ ਤਰ੍ਹਾਂ ਮੌਸਮ ਚੇਂਜ ਹੁੰਦਾ, ਛਿੱਕਾਂ ਛੁੱਕਾਂ ਜਿਹੀਆਂ ਇੰਨੀਆਂ ਫਲਾਣਾ ਟਾਈਮ। ਜਾਂ ਫਿਰ ਆਪਣੇ ਨਹੀਂ ਤਾਂ ਲੌਂਗ ਤੁਸੀਂ ਲੈ ਸਕਦੇ ਹੈਗੇ, ਇੱਕ ਚੁਟਕੀ ਲੌਂਗ ਪੀਸ ਕੇ ਤੇ ਉਹ ਸ਼ਹਿਦ ਨਾਲ ਮਿਲਾ ਕੇ ਤੁਸੀਂ ਉਹ ਖਾ ਸਕਦੇ ਹੈਗੇ। ਐਲਰਜੀ ਵਾਸਤੇ ਇਹ ਵੀ ਗੁੱਡ ਹੈਗੀ। ਜਿਹੜੇ ਕਹਿੰਦੇ ਸੀਗੇ ਉਹਨੇ ਲੋ ਬਲੱਡ ਪ੍ਰੈਸ਼ਰ ਰਹਿੰਦਾ ਹੈਗਾ ਉਹਨੂੰ, ਤਾਂ ਗਾਜਰਾਂ ਦਾ ਜੂਸ ਵਧੀਆ ਰਹੂਗਾ ਜੀ। ਗਾਜਰਾਂ ਦੇ ਜੂਸ ਲੈ ਲਓ ਜਿੰਨਾ ਕੁ ਪੀਣਾ ਹੈਗਾ। ਉਹਦੇ ਵਿੱਚੋਂ 2 ਚਮਚੇ ਤੁਸੀਂ ਸ਼ਹਿਦ ਦੇ ਮਿਲਾਣੇ, ਇਹ ਤੁਸੀਂ ਆਪਣੇ ਲਾਓ। ਜਾਂ ਫਿਰ ਲੱਸੀ ਦੇ ਵਿੱਚੋਂ ਥੋੜ੍ਹੀ ਜਿਹੀ ਹਿੰਗ ਪਾ ਕੇ ਲੱਸੀ ਪੀ ਲਓ ਦੁਪਹਿਰ ਨੂੰ। ਮੁੱਲੀ ਦਾ ਜੂਸ ਤੇ ਪਾਲਕ ਦਾ ਜੂਸ ਮਿਲਾ ਕੇ ਤੁਸੀਂ ਇਹ ਪੀ ਸਕਦੇ ਹੈਗੇ। ਅਦਰਕ ਲਸਣ ਦੀ ਤੁਸੀਂ ਚਟਨੀ ਖਾ ਸਕਦੇ ਹੈਗੇ ਇਹਦੇ ਵਿੱਚੋਂ। ਜੇ ਆਪਣੇ ਫਿਰ ਤੁਸੀਂ ਲੈ ਸਕਦੇ ਹੈਗੇ ਇਹਦੇ ਵਿੱਚੋਂ ਸਿਓ ਦਾ ਮੁਰੱਬਾ ਤੁਸੀਂ ਖਾ ਸਕਦੇ ਹੈਗੇ। 1 ਸਿਓ ਦਾ ਮੁਰੱਬਾ ਲੈ ਕੇ ਖਾ ਲਓ, ਵਿੱਚੋਂ ਅੱਧਾ ਚਮਚਾ ਤੁਸੀਂ ਸੁੰਡ ਦਾ ਪਾ ਲੈਣਾ ਤੇ ਅੱਧਾ ਚਮਚਾ ਸ਼ਹਿਦ ਦਾ। ਇਹ ਆਪਣੇ ਜਾਮ ਜਿਹਾ ਬਣਾ ਕੇ ਤੁਸੀਂ ਇਹ ਖਾਣ ਲੱਗ ਜਾਓ। ਇਹਦੇ ਨਾਲ ਬਲੱਡ ਪ੍ਰੈਸ਼ਰ ਤੁਹਾਡਾ ਲੋ ਹੈ ਜਿਹੜਾ ਉਹ ਠੀਕ ਹੋ ਜੂਗਾ। ਅੱਛਾ, ਅਦਰਕ ਦੇ ਰਸ ਦੇ ਵਿੱਚ ਤੁਸੀਂ 1 ਚੂੰਡੀ ਹਿੰਗ ਦੀ ਮਿਲਾ ਕੇ ਤੇ ਸ਼ਹਿਦ ਮਿਲਾ ਕੇ ਤੁਸੀਂ ਇਹ ਖਾ ਸਕਦੇ ਹੈਗੇ। ਇਹਦੇ ਵਿੱਚ ਸ਼ਹਿਦ ਵਧੀਆ ਚੀਜ਼ ਹੈਗੀ ਇਹਦੇ ਵਾਸਤੇ। ਆਪਣੇ ਇਹਦੇ ਵਿੱਚੋਂ ਤੁਸੀਂ ਹੋਰ ਕਰ ਸਕਦੇ ਹੈਗੇ ਅਸਗੰਧ ਲੈਣੀ ਹੈਗੀ 50 ਗ੍ਰਾਮ, ਪਿਪਲਾ ਮੂਲ ਇਹ 50 ਗ੍ਰਾਮ ਲੈਣੀ ਹੈਗੀ। ਇਹ ਮਿਕਸ ਕਰਕੇ ਤੁਸੀਂ 1 ਚਮਚਾ ਸਵੇਰ ਨੂੰ, 1 ਚਮਚਾ ਸ਼ਾਮ ਨੂੰ, ਇਹ ਤੁਸੀਂ ਖਾ ਸਕਦੇ ਹੈਗੇ। ਤੇ ਆਪਣੇ ਖੰਜੂਰਾਂ ਖਾ ਸਕਦੇ ਹੈਗੇ। ਇਹਦੇ ਵਿੱਚੋਂ ਖੰਜੂਰਾਂ ਤੁਸੀਂ ਖਾਓ 5-7 ਖੰਜੂਰਾਂ ਦੁੱਧ ਮਾ ਉਬਾਲ ਕੇ ਉਹ ਪੀ ਲਿਆ ਕਰੋ। ਇਹ ਵਧੀਆ ਚੀਜ਼ਾਂ ਹੈਗੀਆਂ ਲੋ ਬਲੱਡ ਪ੍ਰੈਸ਼ਰ ਵਾਸਤੇ। ਤੇ ਅਨਾਰ ਦੇ ਜੂਸ ਦੇ ਵਿੱਚੋਂ ਤੁਲਸੀ ਦਾ ਜੂਸ 2 ਚਮਚੇ ਪਾ ਕੇ ਤੁਸੀਂ ਉਹ ਪੀ ਸਕਦੇ ਹੈਗੇ। ਇਹ ਵੀ ਕਰ ਦਿੰਦਾ ਠੀਕ। ਜਿਹੜੇ ਕਹਿੰਦੇ ਸੀਗੇ ਲੱਕ ਤੋਂ ਲੈ ਕੇ ਦਰਦ ਜਾਂਦਾ ਹੈਗਾ ਲੱਤ ਕੰਨੀ ਨੂੰ, ਉਹਦੇ ਵਿੱਚ ਤੁਸੀਂ ਲੈਣੀ ਹੈਗੀ ਆਪਣੇ ਕੂੜਾ ਸੱਕ ਲੈਣਾ ਹੈਗਾ, ਮਿੱਠੀਆਂ ਸਰੰਜਾਂ, ਸੁੰਡ, ਅਸਗੰਧ, ਨਗੌਰੀ, ਇਹ ਬਰਾਬਰ ਚੀਜ਼ਾਂ ਲੈਣੀਆਂ ਹੈਗੀਆਂ ਤੁਸੀਂ। ਇਹ ਥੋੜਾ ਜਿਹਾ ਤੁਸੀਂ ਆਪਣੇ ਫਰਾਈ ਕਰਨਾ ਘੀ ਦੇ ਵਿੱਚ ਪਾ ਕੇ, ਥੋੜਾ ਜਿਹਾ ਭੁੰਨ ਲੈਣਾ ਇਹਨੂੰ, ਬਾਹਲਾ ਨਹੀਂ ਲਾਲ ਕਰਨਾ, ਥੋੜਾ ਜਿਹਾ ਆਪਣੇ ਜਿਸ ਤਰ੍ਹਾਂ ਰੋਸਟ ਜਿਹਾ ਕਰਦੇ ਹੋ ਥੋੜਾ ਜਿਹਾ ਉਹ ਕਰਕੇ ਤੁਸੀਂ ਆਪਣੇ
ਡੇਢ ਇੱਕ ਚਮਚਾ ਤੁਸੀਂ ਆਪਣੇ ਰੋਜ਼ ਖਾ ਲਿਆ ਕਰੋ। ਇਹਦੇ ਨਾਲ ਠੀਕ ਹੋ ਜਾਊਗਾ ਸਾਰਾ। ਜਾਂ ਫਿਰ ਤੁਸੀਂ ਨਹੀਂ ਬਾਲਾ ਕਰਨਾ ਕੰਮ ਦਾ, ਸੁੰਡ, ਕਾਲੀ ਮਿਰਚਾਂ, ਹਲਦੀ, ਇਹ ਤੁਸੀਂ ਟਰਾਈ ਕਰ ਸਕਦੇ ਹੈਗੇ। ਅੱਧਾ ਚਮਚਾ ਸਵੇਰ ਨੂੰ, ਅੱਧਾ ਚਮਚਾ ਸ਼ਾਮ, ਬਰਾਬਰ ਲੈਣੀਆਂ ਤਿੰਨੇ ਚੀਜ਼ਾਂ, ਸੁੰਡ, ਕਾਲੀ ਮਿਰਚ, ਹਲਦੀ, ਜਿਹਨਾਂ ਨਾਲ ਲੱਤ ਦਰਦ ਜਾਂਦਾ ਹੈਗਾ। ਜਾਂ ਨਹੀਂ ਤਾਂ ਫਿਰ ਥੋੜਾ ਸੁੰਡ ਦਾ ਹੀ ਕਾੜਾ ਬਣਾ ਕੇ ਪੀ ਲਿਆ ਕਰੋ, ਵਿੱਚੋਂ ਸ਼ਹਿਦ ਪਾ ਕੇ, ਉਹ ਤੁਸੀਂ ਪੀ ਸਕਦੇ ਹੈਗੇ। ਜਿਹੜੇ ਕਹਿੰਦੇ ਸੀਗੇ ਆਪਣੇ ਪਿੰਡੇ ਦੇ ਵਿੱਚੋਂ ਬੈਡ ਸਮੈਲ ਜੀ ਆਉਂਦੀ ਹੈਗੀ ਵੀ ਫਟਾ, ਉਹਨਾਂ ਨੂੰ ਮੇਰਾ ਖਿਆਲ ਹੈ ਜੀ ਲੀਵਰ ਦੀ ਪ੍ਰੋਬਲਮ ਹੋ ਸਕਦੀ ਹੈਗੀ ਉਹਨਾਂ ਨੂੰ। ਜੇ ਸੁਣਦੇ ਹੋਵੇ ਉਹ ਜੀ, ਉਹਨਾਂ ਲੀਵਰ ਚੈੱਕ ਕਰਾ ਲੈਣੇ, ਜਿਹਦਾ ਲੀਵਰ ਖਰਾਬ ਹੋਣ ਲੱਗ ਜਾਂਦਾ ਜੀ, ਉਹਨਾਂ ਨੂੰ ਇਹ ਬੈਡ ਸਮੈਲ ਜਿਸ ਤਰ੍ਹਾਂ ਬੋਡੀ 'ਚੋਂ ਆਉਣ ਲੱਗ ਜਾਂਦੀ। ਮੇਰੀ ਪੱਕੀ ਗੱਲ ਹੈ ਜੀ। ਉਹ ਟੈਸਟ ਕਰਾ ਲਵੇਂ, ਟੈਸਟ ਕਰਾਣੇ ਮੈਂ ਕੋਈ ਹੱਜ ਨਹੀਂ ਵੀ ਅੱਗੇ ਵੱਧਨੇ ਨਾਲੋਂ ਵੀ ਪਹਿਲਾਂ ਹੁਣੇ ਉਹ ਟੈਸਟ ਕਰਾ ਲਵੇਂ। ਜੇ ਨਿਕਲਿਆ ਤਾਂ ਵੀ ਠੀਕ ਹੈ, ਵੀ ਇਲਾਜ ਹੋ ਜਾਊਗਾ, ਨਹੀਂ ਨਿਕਲਿਆ ਤਾਂ ਵੀ ਆਪਣੇ ਮਨ ਦੀ ਤਸੱਲੀ ਹੋ ਜਾਊਗੀ। ਵੈਸੇ ਉਹਦੇ ਵਾਸਤੇ ਤੁਸੀਂ ਆਪਣੇ ਅਰਜਨ ਦੇ ਦਰਖਤ ਦੇ ਪੱਤੇ, ਜਾਮਨ ਦੇ ਪੱਤੇ ਤੇ ਹਲਦੀ, ਇਹਦੇ ਵਿੱਚੋਂ ਪੀ ਕੇ ਤੁਸੀਂ ਪੇਸਟ ਜਿਹਾ ਬਣਾ ਕੇ ਉਹ ਲਗਾਉਣਾ ਹੈਗਾ ਤੁਸੀਂ। ਜਾਂ ਫਿਰ ਬੇਸਨ ਦੇ ਵਿੱਚੋਂ ਦਹੀਂ, ਬੇਸਨ ਲੈ ਲਓ, ਉਹਦੇ ਵਿੱਚੋਂ ਦਹੀਂ ਪਾ ਕੇ, ਚੰਦਨ ਪਾ ਕੇ, ਉਹਦਾ ਲੇਪ ਜਿਹਾ ਬਣਾ ਕੇ ਸਾਰੇ ਪਿੰਡੇ ਤੇ ਮਲੋ, ਉਹਦੇ ਨਾਲ ਠੀਕ ਹੋ ਜਾਊਗਾ। ਜਾਂ ਫਿਰ ਆਪਣੇ ਨਹੀਂ ਕਬਜ਼ ਕਰਕੇ ਵੀ ਹੋ ਸਕਦਾ, ਜੇ ਇਹਨਾਂ ਨੂੰ ਕਬਜ਼ ਬਾਹਲੀ ਹੈ ਤਾਂ ਉਹਦੇ ਕਰ ਵੀ ਆ ਸਕਦੀ ਹੈਗੀ ਸਮੈਲ ਇਹਨਾਂ ਦੇ ਬੋਡੀ 'ਚ। ਆਪਣੇ ਕਬਜ਼ ਦਾ ਇਲਾਜ ਕਰ ਲਵੇਂ, ਕਬਜ਼ ਦੇ ਬਥੇਰੇ ਨੁਸਖੇ ਦੱਸੇ ਹੋਏ ਹੈਗੇ। ਜੇ ਕਬਜ਼ ਇਹਨਾਂ ਨੂੰ ਹੈਗੀ ਤਾਂ ਕੈਸਟਰ ਆਇਲ ਦੇ ਆਪਣੇ 3-4 ਚਮਚੇ ਦੁੱਧ ਮੈਂ ਪਾ ਕੇ ਪੀ ਲੈ ਕਰੇ, ਇਹ ਕੁਲ ਜੇਗੀ। ਜਾਂ ਫਿਰ ਆਪਣੇ ਤਿਰਫਲਾ ਪਾਊਡਰ ਹੈ, ਉਹ 2-3 ਚਮਚੇ ਤੁਸੀਂ ਪਾ ਕੇ ਰਾਤ ਨੂੰ ਪਾਣੀ ਵਿੱਚ ਭਿਓ ਕੇ ਰੱਖਤੇ, ਸਵੇਰ ਨੂੰ ਆਪਣੇ ਪੀ ਲੈ ਉੱਠ ਕੇ ਉਹ ਪੁੜ ਕੇ। ਇਹਦੇ ਨਾਲ ਕਬਜ਼ ਸਾਰੀ ਕਬਜ਼ ਦਾ ਇੰਤਜ਼ਾਮ ਕਰ ਲਓ। ਜਾਂ ਲੀਵਰ ਦਾ, ਦੋਵਾਂ ਤਾਂ ਇੱਕ ਚੀਜ਼ ਹੈ ਜਿਹੜਾ ਇਹਨਾਂ ਦੇ ਬੋਡੀ ਦੀ ਸਮੈਲ ਆਉਂਦੀ ਇਕੱਲੇ ਪਸੀਨੇ ਕਰਕੇ ਨਹੀਂ ਆਉਂਦੀ ਜੀ ਸਮੈਲ, ਜਿੰਨਾ ਮਰਜ਼ੀ ਹੋਵੇ। ਇਹ ਦੋਵਾਂ ਤੇ ਇੱਕ ਨੁਕਸ ਲਾਜ਼ਮੀ ਹੈਗਾ ਇਹਨਾਂ ਦੇ। ਜਿਹੜੇ ਕਹਿੰਦੇ ਸੀਗੇ ਉਹਨੇ ਵੀ ਟੱਟੀਆਂ ਲੱਗੀਆਂ ਵੀ ਹੈਗੀਆਂ ਪਤਲੀਆਂ, ਉਹ ਤਾਂ ਉਹਨੇ ਜੀਰਾ ਤੁਸੀਂ ਉਹਨੇ ਲੈ ਸਕਦੇ ਹੈਗੇ। ਜੀਰਾ ਭੁੰਨ ਕੇ ਉਹਨੂੰ ਰੋਸਟ ਕਰਕੇ 1 ਚਮਚਾ ਜਾਂ ਅੱਧਾ ਚਮਚਾ ਤੁਸੀਂ ਜੀਰੇ ਦਾ, ਇੱਕ ਚੁਟਕੀ ਵਿੱਚ ਕਾਲਾ ਲੂਣ ਪਾ ਕੇ, ਇਹ ਤੁਸੀਂ ਉਹਨੇ ਲੈ ਸਕਦੇ ਹੈਗੇ। ਲੱਸੀ ਦੇ ਨਾਲ ਲੈ ਲਓ, ਜੀਰਾ ਤੇ ਕਾਲਾ ਲੂਣ ਮਿਕਸ ਕਰਕੇ ਲੱਸੀ ਦੇ ਨਾਲ ਲੈ ਲਓ, ਇਹਦੇ ਨਾਲ ਹਟ ਜੂਗੀ ਤੁਹਾਡੀ ਟੱਟੀਆਂ। ਜਾਂ ਅਦਰਕ ਦਾ ਰਸ ਤੁਸੀਂ 2 ਚਮਚੇ ਲੈ ਕੇ ਇਹ ਧੁੰਨੀ ਦੇ ਵਿੱਚੋਂ ਪਾ ਲੈਣਾ, ਉਹਦੇ ਆਲੇ ਦੁਆਲੇ ਮਾਲਿਸ਼ ਕਰ ਲਓ, ਧੁੰਨੀ ਦੇ ਵਿੱਚੋਂ ਪਾ ਲਓ, ਉਹਦੇ ਨਾਲ ਵੀ ਆਪਣੇ ਟੱਟੀਆਂ ਜਿਹੜੀਆਂ ਹਟ ਜਾਂਦੀਆਂ ਜੀ। ਆਪਣੇ ਸੌਂਫ ਤੇ ਆਪਣੇ ਜੀਰਾ ਇਹ ਵੀ ਲੈ ਸਕਦੇ ਤੁਸੀਂ ਤਵੇ ਤੇ ਭੁੰਨ ਕੇ, 1 ਚਮਚਾ ਤੁਸੀਂ ਸਵੇਰ ਨੂੰ, 1 ਚਮਚਾ ਸ਼ਾਮ ਨੂੰ, ਇਹ ਤੁਸੀਂ ਖਾ ਸਕਦੇ ਹੈਗੇ। ਜਾਂ ਫਿਰ ਸੁੱਕਾ ਵਾਲਾ ਤੁਸੀਂ ਲੈਣਾ ਹੈਗਾ 10 ਗ੍ਰਾਮ, ਤੇ ਕਾਲੀ ਜਿਹੜੀ ਹਰੜਾਂ ਹੁੰਦੀਆਂ, ਜੰਗ ਹਰੜ, ਉਹ ਲੈ ਲਓ 5 ਗ੍ਰਾਮ, ਤੇ ਅੱਧਾ ਚਮਚਾ ਤੁਸੀਂ ਆਪਣੇ ਦਹੀਂ ਦੇ ਵਿੱਚ ਮਿਕਸ ਕਰਕੇ ਜਾਂ ਲੱਸੀ ਨਾਲ ਤੁਸੀਂ ਇਹ ਲੈ ਸਕਦੇ ਹੈਗੇ। ਜਾਂ ਜਿਹੜੀ ਆਪਣੇ ਤੁਸੀਂ ਲੈ ਸਕਦੇ ਹੈਗੇ ਅਨਾਰਦਾਨਾ ਲੈਣਾ ਹੈਗਾ, ਇਹ ਸਾਰਿਆਂ ਤੋਂ ਸੌਖਾ ਇਲਾਜ ਹੈਗਾ। ਅਨਾਰਦਾਨਾ, ਸੌਂਫ, ਧਨੀਆ, ਜੀਰਾ, ਚਾਰੇ ਚੀਜ਼ਾਂ ਤੇ ਮਿਸ਼ਰੀ। ਅਨਾਰਦਾਨਾ, ਸੌਂਫ, ਧਨੀਆ, ਜੀਰਾ, ਮਿਸ਼ਰੀ, ਇਹ ਬਰਾਬਰ ਲੈ ਕੇ ਤੁਸੀਂ 1 ਚਮਚਾ ਸਵੇਰ ਨੂੰ, 1 ਚਮਚਾ ਦੁਪਹਿਰ ਨੂੰ, 1 ਚਮਚਾ ਸ਼ਾਮ, ਇਹ ਖਾਣ ਲੱਗ ਜਾਓ। ਜਿਹੜੇ ਕਹਿੰਦੇ ਤੇ ਮੇਰੇ ਆਪਣੇ ਪੋਟੇ ਦੁਖਦੇ ਉਂਗਲੀਆਂ ਦੇ, ਉਹ ਤੁਸੀਂ ਲੈਣੀ ਹੈਗੀ ਆਪਣੇ ਮਟਰ ਜਿਹੜੇ ਹੁੰਦੇ ਮਟਰ, ਉਹ ਤੁਸੀਂ ਪਾਣੀ ਪਾ ਕੇ ਮਟਰ ਉਬਾਲਣੇ ਹੈਗੇ। ਉਬਾਲ ਕੇ ਜਾਂ ਕੋਸਾ ਜਿਹਾ ਰਹਿ ਜਾਵੇ ਪਾਣੀ, ਚੰਗੀ ਤਰ੍ਹਾਂ 5-7 ਮਿੰਟ ਉਬਾਲ ਲਓ। ਫਿਰ ਜਦ ਆਪਣੇ ਤੁਸੀਂ ਕੋਸਾ ਜਿਹਾ ਹੋ ਗਿਆ ਪਾਣੀ ਵੀ ਸਹਿਣੇ ਜੋਗਾ, ਉਹ ਆਪਣੇ ਹੱਥ ਡਬੋ ਲੈਣੇ ਤੁਸੀਂ, 5-10 ਮਿੰਟ ਰੱਖੋ ਉਹਦੇ ਵਿੱਚ ਜੀ, ਤੇ ਫਿਰ ਤੁਸੀਂ ਆਪਣੇ ਤਿਲਾਂ ਦੇ ਤੇਲ ਦੀ ਮਾਲਿਸ਼ ਕਰਨੀ ਹੈਗੀ ਉਹਦੇ ਉੱਤੇ ਸੁਕਾ ਕੇ ਉਹਨਾਂ, ਇਹਦੇ ਨਾਲ ਜਿਹੜੇ ਉਹਨੇ ਦੁਖਦੇ ਆ ਪੁੱਟੇ ਉਹਨਾਂ ਦੇ ਹਟ ਜਾਣਗੇ। ਜਾਂ ਫਿਰ ਆਪਣੇ ਜੇ ਉਂਗਲੀਆਂ ਦੇ ਗੁੱਟੇ ਪੁੱਟੇ ਦੁਖਦੇ ਆ, ਉਹ ਲੈ ਸਕਦੇ ਹੈਗੇ ਤੁਸੀਂ ਮੇਥੇ 20 ਗ੍ਰਾਮ, ਹਾਲੋਂ 20 ਗ੍ਰਾਮ, ਕਲੌਂਜੀ 20 ਗ੍ਰਾਮ, ਅਜਵੈਨ 20 ਗ੍ਰਾਮ। ਮੇਥੇ, ਹਾਲੋਂ, ਕਲੌਂਜੀ, ਅਜਵੈਨ ਬਰਾਬਰ ਚੀਜ਼ਾਂ ਲੈਣੀਆਂ ਹੈਗੀਆਂ। ਅੱਧਾ ਚਮਚਾ ਤੁਸੀਂ ਆਪਣੇ ਲੈ ਸਕਦੇ ਹੈਗੇ ਇਹਦੇ ਨਾਲ। ਅੱਧਾ ਚਮਚਾ ਤੁਸੀਂ ਸਵੇਰ ਨੂੰ ਲੈ ਲਓ, ਅੱਧਾ ਚਮਚਾ ਸ਼ਾਮ ਨੂੰ ਲੈ ਲਓ, ਇਹਦੇ ਨਾਲ ਸਾਰੇ ਹਟ ਜਾਣਗੇ। ਜਿਹੜੇ ਕਹਿੰਦੇ ਸੀਗੇ ਲੱਤਾਂ ਦੇ ਵਿੱਚ ਦਰਦ ਹੁੰਦਾ ਹੈਗਾ, ਉਹ ਲੈਣੇ ਹੈਗੇ ਫੁੱਲ ਮਖਾਣੇ, ਜਿਹੜੇ ਹੁੰਦੇ ਦੇਸੀ ਘੀ ਫੁੱਲ ਮਖਾਣੇ ਭੁੰਨ ਕੇ ਉਹਦੀ ਖੀਰ ਜੀ ਬਣਾ ਕੇ ਤੁਸੀਂ ਖਾ ਲਓ, ਭਾਵੇਂ ਫੁੱਲ ਮਖਾਣੇ ਦੀ ਖੀਰ ਬਣਾ ਕੇ ਖਾ ਲਓ। 40 ਦਿਨ ਯੂਜ਼ ਕਰੋ ਇਹ ਲਗਾਤਾਰ, ਇਹਦੇ ਨਾਲ ਸਾਰੇ ਲੱਤਾਂ ਦਾ ਦਰਦ ਜਿਹੜਾ ਹਟ ਜੂਗਾ ਜੀ। ਜਾਂ ਫਿਰ 3-4 ਕਲੀਆਂ ਲਸਣ ਦੀਆਂ ਦੁੱਧ ਦੇ ਵਿੱਚ ਉਬਾਲ ਲੈਣੀਆਂ ਇਹ, ਤੇ 1 ਚਮਚਾ ਤੁਸੀਂ ਔਲਿਆਂ ਦਾ ਪਾਊਡਰ ਲੈ ਕੇ ਉੱਪਰੋਂ ਇਹ ਲਸਣ ਵਾਲਾ ਦੁੱਧ ਪੀ ਲੈਣਾ। ਅੱਛਾ, ਫਿਰ ਇਹਦੇ ਨਾਲ ਤੁਸੀਂ ਪਪੀਤਾ ਤੁਸੀਂ ਰੋਜ਼ ਖਾ ਸਕਦੇ, ਇਹਦੇ ਵਿੱਚੋਂ ਜਿੰਨਾ ਪਪੀਤਾ ਖਾਓਗੇ 1 ਕੌਲੀ ਪਪੀਤੇ ਦੀ ਖਾ ਲਓ, ਇਹਦੇ ਨਾਲ ਤਾਂ ਲੱਤਾਂ ਦਾ ਦਰਦ ਜਿਹੜਾ ਠੀਕ ਹੋ ਜੂਗਾ ਜੀ। ਜਾਂ ਫਿਰ ਤੁਸੀਂ ਆਪਣੇ ਗੂਗਲ ਦੀਆਂ ਗੋਲੀਆਂ ਇੱਥੇ ਮਿਲ ਜਾਂਦੀਆਂ ਬਣੀਆਂ ਬਣਾਈਆਂ, ਗੂਗਲ ਦੀਆਂ ਗੋਲੀਆਂ, ਉਹ ਤੁਸੀਂ 2 ਗੋਲੀਆਂ ਸਵੇਰ ਨੂੰ, 2 ਗੋਲੀਆਂ ਸ਼ਾਮ ਨੂੰ, ਉਹ ਲੈ ਲਓ। ਯੋਗਰਾਜ ਗੂਗਲ, ਉਹ ਤੁਸੀਂ ਆਪਣੇ ਲੈ ਸਕਦੇ। ਜਿਹੜੇ ਮੂੰਹ ਤੇ ਛਾਈਆਂ ਕਹਿੰਦੇ ਸੀਗੇ, ਛਾਈਆਂ ਤਾਂ ਅਰਿੰਡੀ ਦਾ ਤੇਲ ਤੁਸੀਂ ਲੈਣਾ ਹੈਗਾ, ਤੇ ਛੋਲਿਆਂ ਦਾ ਆਟਾ ਲੈਣਾ ਹੈਗਾ।
ਰਿੰਡੀ ਦਾ ਤੇ ਛੋਲਿਆਂ ਦਾ ਆਟਾ ਮਿਕਸ ਜਿਹਾ ਕਰਕੇ ਲੇਪ ਜਿਹਾ ਬਣਾ ਕੇ ਉਹ ਮੂੰਹ ਤੇ ਤੁਸੀਂ ਆਪਣੇ ਲਗਾਉਣਾ ਹੈਗਾ ਜੀ। ਫਿਰ ਹੌਲੀ ਹੌਲੀ ਤੁਸੀਂ ਆਪਣੇ ਉਹਨੂੰ ਜਦ ਥੋੜਾ ਜਿਹਾ ਸੁੱਕਣ ਲੱਗ ਗਿਆ ਹੌਲੀ ਹੌਲੀ ਐ ਰੱਬ ਕਰਕੇ ਮਸਲ ਕੇ ਉਹਨਾਂ ਨੂੰ ਉਹ ਹੌਲੀ ਹੌਲੀ ਲਾ ਦੇਣਾ ਤੁਸੀਂ। ਅੱਧਾ ਕੁ ਘੰਟਾ ਲੱਗਿਆ ਰਹਿਣ ਦਿਓ, ਉਹਦੇ ਨਾਲ ਫਿਰ ਆਪਣੇ ਇਹ ਛਾਈਆਂ ਜਿਹੜੀਆਂ ਫਿੱਕੀਆਂ ਪੈਣੀਆਂ ਸਟਾਰਟ ਹੋ ਜਾਂਦੀਆਂ। ਜਾਂ ਫਿਰ ਦੂਸਰਾ ਇਲਾਜ ਹੈਗਾ ਛਾਈਆਂ ਦਾ, ਤੁਸੀਂ ਆਪਣੇ ਜੇ ਸੰਤਰੇ ਦੇ ਛਿਲਕ ਲੈਣੇ ਹੈਗੇ 40 ਕੁ ਗ੍ਰਾਮ ਹੋਵੇ ਤੇ ਚਿੱਟੀ ਸਰੋਂ ਜਿਹੜੀ ਹੁੰਦੀ ਉਹ ਤੁਸੀਂ 12 ਕੁ ਗ੍ਰਾਮ ਲੈ ਕੇ, ਜਾਂ ਜੇ ਜ਼ਿਆਦਾ ਬਣਾਉਣਾ ਤੁਸੀਂ ਉਹਨੂੰ ਜ਼ਿਆਦਾ ਵੀ ਬਣਾ ਸਕਦੇ। ਵਿੱਤੀ ਆ ਕੇ ਹਿੱਸਾ ਸਮਝ ਲਓ ਆਪਣੇ ਸਰੋਂ ਲੈਣੀ ਹੈਗੀ ਜਿੰਨੇ ਸਾਰੇ ਸੰਤਰਿਆਂ ਦੇ ਛਿਲਕ ਹੋਏ। ਉਹਦੇ ਵਿੱਚੋਂ ਫਿਰ ਤੁਸੀਂ ਇੱਕ ਨਿੰਬੂ ਦਾ ਰਸ ਉਹ ਨਿਚੋੜ ਲੈਣਾ ਜੀ, ਕੁੱਟ ਕੇ ਇਹਨਾਂ ਨੂੰ ਪੇਸਟ ਜਿਹਾ ਬਣਾ ਕੇ ਉਹ ਤੁਸੀਂ ਲਗਾਓ। ਇਹਦੇ ਨਾਲ ਵੀ ਆਪਣੇ ਜਿਹੜੇ ਛਾਈਆਂ ਠੀਕ ਹੋ ਜਾਂਦੀਆਂ। ਜਾਂ ਫਿਰ ਆਪਣੇ ਤੁਲਸੀ ਦੇ ਪੱਤੇ ਇਹਦਾ ਰਸ, ਤੁਲਸੀ ਦੇ ਪੱਤਿਆਂ ਦਾ ਰਸ ਲੈ ਲਓ ਤੇ ਨਿੰਬੂ ਦਾ ਰਸ ਇਹ ਮਿਕਸ ਕਰਕੇ ਇਹ ਤੁਸੀਂ ਲਗਾ ਸਕਦੇ ਹੈਗੇ। ਜਾਂ ਫਿਰ ਕਲੌਂਜੀ ਨੂੰ ਜਿਹੜਾ ਕਲੌਂਜੀ ਪੀ ਕੇ ਸ਼ਹਿਦ ਦੇ ਵਿੱਚੋਂ ਮਿਲਾ ਕੇ ਤੁਸੀਂ ਉਹ ਲਗਾ ਸਕਦੇ ਹੈਗੇ। ਨਿੰਬ ਦੇ ਤੇਲ ਦੇ ਵਿੱਚੋਂ ਥੋੜਾ ਜਿਹਾ ਨੂਣ ਪਾ ਕੇ ਉਹ ਤੁਸੀਂ ਲਗਾ ਸਕਦੇ ਹੈਗੇ। ਤੇ ਜਿਹੜੇ ਪਪੀਤੇ ਦੇ ਬੀਜ ਹੁੰਦੇ ਹੈਗੇ ਉਹਨਾਂ ਨੂੰ ਪੀ ਕੇ ਮੱਖਣ ਦੇ ਵਿੱਚੋਂ ਮਿਲਾ ਕੇ ਉਹ ਤੁਸੀਂ ਆਪਣੇ ਲਗਾ ਸਕਦੇ ਹੈਗੇ। ਤੇ ਅਨਾਰ ਦਾ ਜੂਸ ਤੁਸੀਂ ਪੀਓ, ਗਾਜਰਾਂ ਦਾ ਜੂਸ, ਐਪਲ ਜ਼ਿਆਦਾ ਖਾਓ। ਇਹਦੇ ਵਿੱਚੋਂ ਐਪਲ ਜਿਹੜੇ ਕੋਈ ਚੀਜ਼ ਹੁੰਦੀ ਹੈ ਜਿਹੜੀ ਛਾਈਆਂ ਨੂੰ ਕਰ ਦਿੰਦੀ ਠੀਕ। ਜਾਂ ਫਿਰ ਨਹੀਂ ਤਾਂ ਨਿੰਬ ਦੇ ਪੱਤੇ ਇੱਥੇ ਮਿਲੇ ਜਾਂਦੇ ਸੁੱਕੇ, ਉਹਦੇ ਐਲੋਵੀਰਾ ਦੇ ਵਿੱਚੋਂ ਉਹਨੂੰ ਚਟਨੀ ਜੀ ਬਣਾ ਕੇ, ਐਲੋਵੀਰਾ ਤੇ ਨਿੰਬ ਦੇ ਪੱਤਿਆਂ ਦੀ ਚਟਨੀ ਬਣਾ ਕੇ ਉਹ ਤੁਸੀਂ ਲਗਾ ਸਕਦੇ ਹੈਗੇ। ਫਿਰ ਇਹਦੇ ਵਿੱਚੋਂ ਤੁਸੀਂ ਕਰ ਸਕਦੇ ਹੈਗੇ। ਦੂਜੀ ਲੈਣੀ ਹੈਗੀ ਆਪਣੇ ਪੁਦੀਨਾ ਲੈਣਾ ਹੈਗਾ, ਉਹ ਸ਼ਰਾਬ ਪਾ ਕੇ ਵਿੱਚੋਂ ਪੁਦੀਨੇ ਦੇ ਵਿੱਚੋਂ ਚਟਨੀ ਜੀ ਬਣਾ ਕੇ ਉਹਦਾ ਲੇਪ ਜਿਹਾ ਬਣਾ ਕੇ ਘੋਟ ਕੇ ਸਵਾਰ ਕੇ ਉਹ ਤੁਸੀਂ ਲਗਾ ਲਿਆ ਕਰੋ। ਉਹ ਵੀ ਕਿੱਲਮ ਆਸੇ ਛਾਈਆਂ ਜੋ ਕੁਝ ਵੀ ਹੋਵੇ ਮੂੰਹ ਤੇ ਉਹ ਹਟਾ ਦਿੰਦੇ ਜੀ ਉਹਦੇ ਨਾਲ। ਜੇ ਆਪਣੇ ਕਈਆਂ ਦੇ ਆਪਣੇ ਛੇਛਕ ਦੇ ਦਾਗ ਵੀ ਪਏ ਹੋਏ ਹੁੰਦੇ, ਮਾਤਾ ਦੇ ਦਾਗ ਮੂੰਹ ਦੇ ਉੱਤੇ, ਉਹ ਨਿੰਬ ਦੇ ਤੇਲ ਲਗਾ ਕੇ ਤੁਸੀਂ ਉਹ ਠੀਕ ਕਰ ਸਕਦੇ ਹੈਗੇ। ਨਾਲੇ ਇਹ ਦੱਸ ਦਿਨ ਕੱਲਾ ਨਿੰਬ ਦਾ ਤੇਲ ਲਗਾਈ ਚੱਲੋ ਉਹ ਠੀਕ ਹੋ ਜਾਂਦੇ। ਜਾਂ 50 ਗ੍ਰਾਮ ਪਪੀਤੇ ਲੈ ਕੇ, ਪਪੀਤੇ ਦੇ ਬੀਜ ਲੈ ਕੇ ਤੇ 100 ਗ੍ਰਾਮ ਤਿਲਾਂ ਦੇ ਵਿੱਚ ਤੇਲ ਵਿੱਚੋਂ ਤਾੜ ਲੈਣੇ, ਉਹਦੇ ਵਿੱਚੋਂ ਥੋੜੀ ਜਿਹੀ ਹਲਦੀ ਪਾ ਲੈਣੀ। ਫਿਰ ਉਹ ਤੇਲ ਭੁੰਨ ਕੇ ਤੁਸੀਂ ਇਹਨਾਂ ਦੀ ਮਾਲਿਸ਼ ਕਰੋ, ਇਹਦੇ ਨਾਲ ਵੀ ਆਪਣੇ ਛਾਈਆਂ ਠੀਕ ਹੋ ਜਾਂਦੀਆਂ। ਜਾਂ ਮਜੀਠ ਜਿਹੜੀ ਮਜੀਠ ਉਹਦਾ ਥੋੜਾ ਜਿਹਾ ਕਾੜਾ ਬਣਾ ਕੇ ਉਹ ਤੁਸੀਂ ਪੀਣਾ ਹੈਗਾ। ਇਹਦੇ ਨਾਲ ਵੀ ਆਪਣੇ ਕਿੱਲਮ ਹਾਸੇ ਛਾਈਆਂ ਜਿਹੜੀਆਂ ਉਹ ਦੂਰ ਹੋ ਜਾਂਦੀਆਂ। ਜਿਹੜੇ ਕਹਿੰਦੇ ਸੀਗੇ ਪਿਸ਼ਾਬ ਰੁਕ ਕੇ ਆਉਂਦਾ ਹੈਗਾ, ਥੋੜਾ ਥੋੜਾ ਆਉਂਦਾ ਵੀ ਖੁੱਲ ਕੇ ਨਹੀਂ ਆਉਂਦਾ ਹੈਗਾ, ਉਹ ਤਾਂ ਉਹਨੇ ਤੁਸੀਂ ਛੋਟੀ ਜਿਹੜੀਆਂ ਇਲਾਇਚੀਆਂ ਹੁੰਦੀਆਂ 5-6 ਛੋਟੀ ਇਲਾਇਚੀਆਂ ਉਹ ਤੁਸੀਂ ਆਪਣੇ ਵਾਲ ਕੇ ਉਹ ਪੀਓ ਜੀ। ਜਾਂ ਫਿਰ ਇਹਦੇ ਵਿੱਚੋਂ ਤੁਸੀਂ ਉਹਨੇ ਸ਼ਲਗਮ ਦਾ ਜੂਸ ਜਾਂ ਮੂਲੀ ਦਾ ਜੂਸ ਇਹ ਪੀਓ, ਇਹ ਪਿਸ਼ਾਬ ਲੈਣੇ ਵਾਸਤੇ ਵਧੀਆ ਚੀਜ਼ ਹੈਗੀ ਹੈ। ਜਾਂ ਆਪਣੇ ਐਪਲ ਦੇ ਜੂਸ ਦੇ ਵਿੱਚੋਂ ਤੁਸੀਂ ਅਦਰਕ ਦਾ ਜੂਸ 1 ਚਮਚਾ ਜਾਂ 1.5 ਚਮਚਾ ਮਿਲਾ ਕੇ ਉਹ ਤੁਸੀਂ ਆਪਣੇ ਲਗਾਤਾਰ ਪੀਓ। ਤੇ ਅੱਜ ਕੱਲ੍ਹ ਬਾਥੂ ਬਹੁਤ ਆਉਂਦਾ ਬਾਹਰ, ਬਾਥੂਆਂ ਦਾ ਤੋੜ ਕੇ ਉਹਦਾ ਰਸ ਜਿਹਾ ਕੱਢ ਕੇ 1 ਕੱਪ ਉਹ ਤੁਸੀਂ ਪੀਣ ਲੱਗ ਜਾਓ, ਉਹਦੇ ਨਾਲ ਆਪਣੇ ਪਿਸ਼ਾਬ ਖੁੱਲ ਕੇ ਲੱਗ ਜੂਗਾ ਤੁਹਾਨੂੰ। ਜਾਂ ਫਿਰ ਤਰਬੂਜ ਦਾ ਜਿਹੜਾ ਵਾਟਰਮੈਲਨ ਹੁੰਦਾ ਤਰਬੂਜ, ਉਹਦੇ ਜੂਸ ਦੇ ਵਿੱਚੋਂ ਤੁਸੀਂ ਜੂਸ ਕੱਢ ਕੇ ਵਿੱਚੋਂ 2 ਚਮਚੇ ਸ਼ੱਕਰ ਦੇ ਪਾ ਕੇ ਉਹ ਤੁਸੀਂ ਪੀਓ। ਜਾਂ ਫਿਰ ਭਖੜਾ ਵੀ ਇਹਦੇ ਵਾਸਤੇ ਠੀਕ ਰਹਿੰਦਾ ਹੈਗਾ, ਭਖੜਾ ਤੁਸੀਂ ਅੱਧਾ ਚਮਚਾ ਇਹ ਤੁਸੀਂ ਲੈ ਸਕਦੇ ਹੈਗੇ। ਨਹੀਂ ਤਾਂ ਜੌਂ ਜਿਹੜੇ ਹੁੰਦੇ ਜੌਂ 1 ਮੁੱਠੀ ਉਹਦਾ ਕਾੜਾ ਜਿਹਾ ਬਣਾ ਕੇ ਉਹ ਤੁਸੀਂ ਆਪਣੇ ਲੈ ਸਕਦੇ। ਪਹਿਲਾਂ ਰਾਤ ਨੂੰ ਭਿਓ ਕੇ ਰੱਖ ਲਓ 1 ਗਲਾਸ 'ਚ ਜੌਂ ਪਾਣੀ 'ਚ, ਸਵੇਰ ਨੂੰ ਉਹਨਾਂ ਨੂੰ ਉਬਾਲ ਕੇ ਚੰਗੀ ਤਰ੍ਹਾਂ ਜਿਸ ਤਰ੍ਹਾਂ ਚਾਹ ਉਬਾਲਦੇ ਆਪਾਂ, ਫਿਰ ਭੁੰਨ ਕੇ ਜਾਂ ਠੰਡਾ ਜਿਹਾ ਹੋ ਗਿਆ ਫਿਰ ਤੁਸੀਂ ਆਪਣੇ ਉਹ ਪੀ ਸਕਦੇ ਹੈਗੇ ਇਹਦੇ ਵਿੱਚੋਂ। ਅੱਗੇ ਕਹਿੰਦੇ ਸੀਗੇ ਜਿਹੜੀ ਇਹ ਜਨਾਨੀ ਹੈ ਜੀ ਆਪਣੇ ਇੱਕ ਵਾਰ ਵਾਰੀ ਸ਼ਿਕਾਇਤ ਕਰਦੀ ਹੈਗੀ ਜੀ, ਸਭ ਦੇ ਕੰਨਾਂ ਦੇ ਪਿੱਛੇ ਗਿਲਟੀਆਂ ਆਈਆਂ ਦਵਾਈਆਂ ਵੀ ਉਹਨੇ ਬਥੇਰੀ ਬਾਤੀਆਂ, ਕਹਿੰਦੀ ਵੀ ਆਰਾਮ ਨਹੀਂ ਆ ਰਿਹਾ। ਇੱਕ ਸੁਣ ਕੇ ਤਾਂ ਹਾਸੀ ਆਊਗੀ ਤੁਹਾਨੂੰ, ਪਰ ਇਹ ਵਰਕ ਕਰ ਜੂਗੀ ਉਹਦੇ ਉੱਤੇ ਦਵਾਈ। ਮੈਂ ਤੁਹਾਨੂੰ ਦੱਸਦਾ, ਚੂਨਾ ਲੈਣਾ ਜੀ ਉਹਨਾਂ, ਜਿਸ ਤਰ੍ਹਾਂ ਆਪਾਂ ਕਹਿੰਦੇ ਕਣਕ ਦੇ ਦਾਣੇ ਜਿੰਨਾ ਚੂਨਾ, ਉਹ ਦਹੀਂ ਦੇ ਵਿੱਚੋਂ ਪਾਣੀ ਦੇ ਵਿੱਚੋਂ ਘੋਲ ਕੇ, ਦਹੀਂ ਦੇ ਵਿੱਚੋਂ ਘੋਲ ਕੇ, ਜੂਸ ਵਾਂ ਘੋਲ ਕੇ, ਜਿਸ ਤਰ੍ਹਾਂ ਮਰਜੀ ਆਉਨੇ ਉਹ ਪੀ ਲਵੇ। ਦੁੱਧ ਦੇ ਵਿੱਚ ਮੈਂ ਨਹੀਂ ਯੂਜ਼ ਕਰਨਾ ਚੂਨਾ ਕਿਸੇ ਨੇ ਵੀ ਜਿਹੜੇ ਉਹਨੇ, ਇਹਦੇ ਨਾਲ ਜਿਹੜੀ ਉਹਦੀ ਗਿਲਟੀਆਂ ਜਿਹੜੀ ਉਹ ਹਟ ਜਾਵੇ। ਸਰੀਰ ਮੈਂ ਕਿੱਥੇ ਮਰਜੀ ਰਸੌਲੀ ਹੋਵੇ ਨਾ, ਗਿਲਟੀਆਂ ਜਿਹੜੀਆਂ ਹੋਵੇ ਉਹ ਚੂਨੇ ਨਾਲ ਹਟ ਜਾਂਦੇ ਆ। ਯਾਰ ਤੁਹਾਨੂੰ ਪੱਕਾ ਫਾਰਮੂਲਾ ਦੱਸ ਲੈਣਾ ਹੈਗਾ, ਆਪਣੇ ਕਣਕ ਦੇ ਦਾਣੇ ਜਿੰਨਾ ਐਨ ਚੰਗੀ ਤਰ੍ਹਾਂ ਘੋਲ ਕੇ ਪਾਣੀ ਦੇ ਵਿੱਚ ਮੈਂ ਲੈ ਲਓ। ਦੁੱਧ ਪਾਣੀ ਯੂਜ਼ ਕਰਨਾ ਕਦੀ ਵੀ ਚੂਨਾ, ਉਹ ਜਿਹੜੀ ਮਰਜੀ ਚੀਜ਼ ਮੈਂ ਯੂਜ਼ ਕਰ ਲਓ, ਸਬਜ਼ੀ ਮੈਂ ਪਾ ਕੇ ਖਾ ਲਓ, ਦਾਲ ਮੈਂ ਪਾ ਕੇ ਖਾ ਲਓ, ਦਹੀਂ ਮੈਂ ਪਾ ਕੇ ਖਾ ਲਓ, ਪਾਣੀ ਮੈਂ ਘੋਲ ਕੇ ਪੀ ਲਓ, ਇਹਦਾ ਕੋਈ ਪਰਹੇਜ਼ ਨਹੀਂ ਹੈਗਾ। ਜਾਂ ਫਿਰ ਸੈਕਿੰਡ ਚੀਜ਼ ਉਹ ਲਗਾ ਸਕਦੇ ਆ ਆਇਓਡੈਕਸ ਆਇੰਟਮੈਂਟ ਬਣੀ ਬਣਾਈ ਮਿਲ ਜੂਗੀ ਤੁਹਾਨੂੰ ਡਰੱਗ ਸਟੋਰ 'ਚੋਂ, IODEX ਆਇਓਡੈਕਸ, ਇਹ ਤੁਸੀਂ ਲਗਾਓ, ਇਹਦੇ ਨਾਲ ਆਪਣੇ ਹਟ ਜੂਗੀ ਜੀ ਉਹਦੀਆਂ ਬਹਿਜਨ ਨਹੀਂ ਆਉਂਦੀਆਂ, ਪੱਕੀ ਗੱਲ ਹੈ। ਜਾਂ ਫਿਰ ਇਹਦੇ ਵਿੱਚ ਤੁਸੀਂ ਕੁਆਰ ਦਾ ਗੁੱਦਾ ਲੈ ਕੇ, ਸੌਂਤ ਲੈ ਕੇ, ਹਲਦੀ ਲੈ ਕੇ ਇਹ ਵੀ ਤੁਸੀਂ ਉਹਨੇ ਪੇਸਟ ਜਿਹਾ ਬਣਾ ਕੇ ਕੋਸਾ ਜਿਹਾ ਕਰਕੇ ਇਹ ਵੀ ਲਗਾ ਸਕਦੇ ਹੈਗੇ ਉਹਨਾਂ ਦੇ ਉੱਤੇ। ਚੂਨਾ ਤੁਸੀਂ ਖਾਓ 1-2 ਮਹੀਨੇ ਲਗਾਤਾਰ ਇਹ ਹਟ ਜੂਗੇ ਜੀ ਇਹਦੇ ਨਾਲ। 2 ਮਹੀਨੇ ਤਾਂ ਹੋ ਗਏ ਵਿਚਾਰੀ ਨੂੰ ਕਹਿੰਦੀ ਨੂੰ, ਆਪਣੇ ਉਹਨੂੰ ਆਰਾਮ ਨਹੀਂ ਆਇਆ ਕਿੱਥੇ ਤੇ ਵੀ। ਇਹ ਮੈਂ ਫਾਈਂਡ ਆਊਟ ਕਰਿਆ ਉਹਦੇ ਵਾਸਤੇ, ਇਹ ਟਰਾਈ ਕਰੇ ਜੀ ਉਹਦੇ ਜੀ। ਜਿਹੜੇ ਕਹਿੰਦੇ ਸੀਗੇ ਜੀ ਕੱਚਾ ਜਿਹਾ ਹੁੰਦਾ ਹੈਗਾ ਵੀ ਉਲਟੀ ਵਾਲੇ ਨੂੰ ਕਰਦੀ ਹੈ, ਡਰਦੀ ਕਹਿੰਦੀ ਹੁਣ ਮੈਂ ਰੋਟੀ ਵੀ ਨਹੀਂ ਖਾਂਦੀ, ਉਹ ਹੋ ਸਕਦਾ ਜੀ ਐਸਿਡਿਟੀ ਹੋਊਗੀ ਉਹਨੂੰ, ਪੱਕੀ ਗੱਲ ਹੈ।
ਜਿਹੜੀ ਉਹਦੇ ਖੱਟੇ ਢਗਾਰਾਂ ਨੇ ਉਲਟੀ ਆਣੇ ਜੀ ਕਰਦਾ। ਇਹ ਪੱਕੀ ਦਵਾਈ ਹੈ ਜੀ, ਇਹ ਜਿਹੜੀ ਮੈਂ ਤੁਹਾਨੂੰ ਦੱਸਣ ਲੱਗਿਆ। ਜਿਹਨਾਂ ਨੂੰ ਐਸਿਡਿਟੀ ਹੈਗੀ, ਬਾਹਲੀ ਭਕਾਈਆਂ ਕਰਨ ਦੀ ਲੋੜ ਨਹੀਂ ਹੈਗੀ, ਬਣਿਆ ਬਣਾਇਆ ਤੁਹਾਨੂੰ ਚੂਰਨ ਮਿਲ ਜੂਗਾ। ਇਹ ਤੁਸੀਂ ਆਯੁਰਵੈਦਿਕ ਸਟੋਰ 'ਚੋਂ ਮਿਲ ਜੂਗਾ ਕਿੱਥੇ, ਨਹੀਂ ਤਾਂ ਤੁਸੀਂ ਔਡਰ ਦੇ ਕੇ ਮੰਗਵਾ ਸਕਦੇ ਆ, ਇੰਡੀਆ ਤੋਂ ਮੰਗਾ ਲਓ। ਇਹਦਾ ਨਾਂ ਹੈਗਾ ਜੀ ਅਬ ਪਿੱਤੀ ਕਰ ਚੂਰਨ ਹੈ ਜੀ, ਇਹ ਬਣਿਆ ਬਣਾਇਆ। ਇਹ ਤੁਸੀਂ ਆਪਣੇ 1 ਚਮਚਾ ਸਵੇਰ ਨੂੰ, 1 ਚਮਚਾ ਸ਼ਾਮ ਨੂੰ ਲੈਣਾ ਹੈਗਾ ਨਾਰੀਅਲ ਦੇ ਪਾਣੀ ਨਾਲ। ਇਹ 100% ਗਰੰਟੀ ਹੈ ਜੀ। ਜਿਹਨਾਂ ਨੂੰ ਐਸਿਡਿਟੀ ਹੋਈ ਵੀ ਹੈਗੀ, ਹੋਰ ਭਕਾਈਆਂ ਕਰਨ ਦੀ ਲੋੜ ਨਹੀਂ ਹੈ। ਪੱਕੀ ਗਲੇ ਦੀ ਬੈਕਫੀਟ ਵੀ ਆਈ ਸੀਗੀ ਦਵਾਈ ਦੀ, ਇੱਕ ਵਾਰੀ ਦੱਸਿਆ ਸੀਗਾ ਪਹਿਲਾਂ, ਲੌਂਗ ਟਾਈਮ ਹੋ ਗਿਆ। ਇਹ ਪੱਕੀ ਗੱਲ ਹੈ ਜੀ, ਆਪਣੇ ਹਟ ਜੂਗਾ ਇਹਦੇ ਨਾਲ। ਬਾਕੀ ਉਹਨੇ ਜੇ ਉਹਨੇ ਫਿਰ ਨਹੀਂ ਉਹ ਮਿਲਦਾ ਇਹ, ਫਿਰ ਤੁਸੀਂ ਉਹਨੇ ਥੋੜ੍ਹਾ ਜਿਹਾ ਇੱਕ ਚੀਨੀ ਜਾਂ ਪਤਾਸੇ ਜਿਹੜੇ ਹੁੰਦੇ, ਖੰਡ ਦੇ ਪਤਾਸੇ ਜਿਹੜੇ ਹੁੰਦੇ, ਉਹ ਪਤਾਸੇ ਲੈ ਕੇ, ਇੱਕ ਪਤਾਸਾ ਲੈ ਕੇ ਉਹਦੇ ਵਿੱਚੋਂ 2-3 ਬੂੰਦਾਂ ਤੁਸੀਂ ਅੰਮ੍ਰਿਤ ਧਾਰੇ ਦੀਆਂ ਪਾ ਲੈਣੀਆਂ। ਅੰਮ੍ਰਿਤ ਧਾਰਾ ਇਹ ਆਪਣੇ ਇੰਡੀਅਨ ਸਟੋਰਾਂ 'ਚ ਮਿਲ ਜੂਗਾ ਤੁਹਾਨੂੰ। ਉਹ ਤੁਸੀਂ ਮੂੰਹ ਪਾ ਕੇ ਉਹਨੇ ਚੂਸ ਲਓ, ਉਹਦੇ ਨਾਲ ਹਟ ਜੂਗੀ ਐਸਿਡਿਟੀ, ਹਟ ਜਾਂਦੀ ਉਹਦੇ ਨਾਲ। ਜੇ ਖੱਟੇ ਢਕਾਰਾਂ ਨੇ, ਉਲਟੀ ਆਣੇ ਜੀ ਕਰਦਾ, ਹਟ ਜਾਂਦੀ ਹੈ। ਜਾਂ ਫਿਰ ਪੁਦੀਨਾ, ਅਨਾਰਦਾਨਾ, ਕਾਲੀ ਮਿਰਚ, ਕਾਲਾ ਲੂਣ, ਇਹ ਚਟਨੀ ਜੀ ਬਣਾ ਕੇ, ਜੀਰਾ ਪਾ ਲਓ, ਟਮਾਟਰ ਪਾ ਲਓ, ਇਹ ਜੀ ਚਟਨੀ ਜੀ ਬਣਾ ਕੇ ਤੁਸੀਂ ਇਹ ਚੀਜ਼ਾਂ, ਟਮਾਟਰ ਦੀ ਚਟਨੀ ਬਣਾ ਲਓ ਵਿੱਚੋਂ ਪਾ ਕੇ, ਟਮਾਟਰ ਤੇ ਪੁਦੀਨੇ ਦੀ ਚਟਨੀ, ਥੋੜ੍ਹਾ ਵਿੱਚੋਂ ਨਿੰਬੂ ਨਿਚੋੜ ਲਓ, ਇਹਦੇ ਨਾਲ ਆਪਣੇ ਠੀਕ ਹੋ ਜੂਗਾ ਜੀ। ਜਾਂ ਫਿਰ ਇਹਦੇ ਵਿੱਚੋਂ ਤੁਸੀਂ ਐਲੋਵੇਰਾ ਦਾ ਜੂਸ ਪੀ ਸਕਦੇ ਹੈਗੇ, ਜਾਂ ਫਿਰ ਇਹਦੇ ਵਿੱਚੋਂ ਤੁਸੀਂ ਕਰ ਸਕਦੇ ਹੈਗੇ, ਜਿਹਨਾਂ ਨੂੰ ਐਸਿਡਿਟੀ ਹੋਈ ਵੀ ਹੈ ਵੀ ਪੱਕਾ ਇਲਾਜ ਹੈਗਾ। 2 ਚੁਟਕੀਆਂ ਤੁਸੀਂ ਸੁੰਢ ਦੀਆਂ ਲੈਣੀਆਂ, 2 ਚੁਟਕੀਆਂ ਅਜਵਾਇਨ ਦੀਆਂ ਲੈਣੀਆਂ ਹੈਗੀਆਂ, ਤੇ ਇਹਦੇ ਵਿੱਚੋਂ ਤੁਸੀਂ ਪਾਉਣਾ ਹੈਗਾ ਔਲਿਆਂ ਦਾ ਜੂਸ ਜਿਹੜਾ ਹੁੰਦਾ, 2 ਚਮਚੇ ਔਲਿਆਂ ਦਾ ਜੂਸ ਪਾ ਲਓ ਵਿੱਚੋਂ, ਤੇ ਵਿੱਚੋਂ ਥੋੜ੍ਹਾ ਜਿਹਾ ਨਿੰਬੂ ਨਿਚੋੜਨਾ, ਤੇ 2 ਚਮਚੇ ਤੁਸੀਂ ਐਲੋਵੇਰੇ ਦਾ ਜੂਸ ਪਾਉਣਾ, ਤੇ 5-7 ਪੱਤੀਆਂ ਤੁਸੀਂ 10 ਪੱਤੀਆਂ ਪੁਦੀਨੇ ਦੀਆਂ ਲੈਣੀਆਂ ਹੈਗੀਆਂ। ਉਹਨਾਂ ਨੂੰ ਪਾਣੀ ਦੀ ਕੌਲੀ ਨਾਲ ਭਿਓ ਦੇਣਾ, ਭਿਓ ਕੇ ਫਿਰ ਉਹਨੂੰ 5-10 ਮਿੰਟ ਮਸਲੀ ਜਾਣਾ ਉਹਨੂੰ, ਜਦ ਤੱਕ ਪਾਣੀ ਦਾ ਰੰਗ ਹਰਾ ਨਹੀਂ ਹੁੰਦਾ। ਫਿਰ ਉਹ ਪੁਣ ਕੇ ਤੁਸੀਂ ਉਹਨੇ ਪਾਣੀ ਉਹ ਵਿੱਚੋਂ ਮਿਕਸ ਕਰ ਲੈਣਾ ਹੈਗਾ ਜੀ। ਜੇ ਤਾਂ ਤੁਹਾਨੂੰ ਇੱਥੇ ਗੰਨੇ ਦਾ ਰਸ ਮਿਲਦਾ ਹੈਗਾ ਤਾਜ਼ਾ, ਫਿਰ ਤਾਂ ਬਾਕੀ ਤੁਸੀਂ ਗਲਾਸ ਗੰਨੇ ਦੇ ਰਸ ਨਾਲ ਭਰ ਲਓ ਤੇ ਉਹ ਪੀ ਲਓ। ਤੁਸੀਂ 7 ਦਿਨ ਕਰੋ, ਤੁਹਾਡੀ ਜਿੰਨੀ ਮਰਜ਼ੀ ਐਸਿਡਿਟੀ ਹੋਵੇ ਠੀਕ ਹੋ ਜੂਗੀ ਇਹਦੇ ਨਾਲ। ਜੇ ਨਹੀਂ ਤੁਹਾਨੂੰ ਗੰਨੇ ਦਾ ਰਸ ਮਿਲਦਾ ਤਾਂ ਉਹਦੇ ਵਿੱਚੋਂ ਤੁਸੀਂ ਸ਼ੱਕਰ ਦੇ 2 ਚਮਚੇ ਪਾ ਕੇ, ਪਾਣੀ ਦੇ ਗਲਾਸ ਪਾ ਕੇ ਵਿੱਚੋਂ ਸ਼ੱਕਰ ਪਾ ਲਓ, ਜਾਂ ਗੁੜ ਪਾ ਲਓ ਜਾਂ ਸ਼ੱਕਰ ਪਾ ਲਓ ਮਿੱਠਾ ਕਰਨੇ ਨੂੰ, ਉਹ ਤੁਸੀਂ ਉਹਨੇ ਪੀਓ। ਇਸ ਤੁਸੀਂ 7-10 ਦਿਨ ਕਰਕੇ ਦੇਖੋ, ਇਹਦੇ ਨਾਲ ਵੀ ਤੁਹਾਡੀ ਐਸਿਡਿਟੀ ਪੱਕੀ ਗੱਲ ਹੈ ਜੀ, ਹਟ ਜੂਗੀ। ਅੱਗੇ ਜਿਹੜੇ ਕਹਿੰਦੇ ਸੀਗੇ ਯੂਰਿਕ ਐਸਿਡ ਵਾਸਤੇ ਤਾਂ ਤੁਸੀਂ ਆਪਣੇ ਲੈ ਸਕਦੇ ਹੈਗੇ ਕਰਾ ਲੈਣਾ ਹੈਗਾ, ਸੁੰਡ, ਅਸਗੰਧ ਤੇ ਲੌਂਗ, ਇਹ ਬਰਾਬਰ ਲੈਣੇ ਹੈਗੇ ਤੁਸੀਂ, ਤੇ ਇਹਦੇ ਵਿੱਚੋਂ 1/2 ਚਮਚਾ ਸਵੇਰ ਨੂੰ, 1/2 ਚਮਚਾ ਸ਼ਾਮ ਨੂੰ, ਇਹ ਤੁਸੀਂ ਲੈ ਸਕਦੇ ਹੈਗੇ ਇਹਦੇ ਵਿੱਚੋਂ। ਜਾਂ ਜੇ ਘਰੇਲੂ ਇਲਾਜ ਕਰਨਾ ਹੈਗਾ ਤਾਂ ਸੁੰਡ, ਪੁਦੀਨਾ, ਹਲਦੀ, ਸੌਂਫ, ਇਹ ਤੁਸੀਂ ਆਪਣੇ ਇਹਦਾ ਲੈ ਕੇ, ਤੇ ਤੁਸੀਂ ਕੜੀ ਪੱਤਾ ਜਿਹੜਾ ਹੁੰਦਾ 5-4, 2-3 ਕੜੀ ਪੱਤਿਆਂ ਦੀ ਚਾਹ ਜੀ ਬਣਾ ਲੈਣੀ ਹੈਗੀ, ਤੇ 1 ਚਮਚਾ ਤੁਸੀਂ ਇਹ ਉੱਪਰਲੇ ਪਾਊਡਰ ਦਾ ਲੈ ਕੇ ਇਹ ਕੜੀ ਪੱਤੇ ਵਾਲੀ ਚਾਹ ਨਾਲ ਤੁਸੀਂ ਇਹ ਪੀ ਲਓ, ਇਹਦੇ ਨਾਲ ਸਾਰੇ ਹਟ ਜੂਗਾ ਜੀ ਇਹਦੇ ਨਾਲ। ਜਾਂ ਫਿਰ ਤੁਸੀਂ ਐਪਲ ਦਾ ਜੂਸ ਜ਼ਿਆਦਾ ਪੀਓ, ਇਹਦੇ ਵਿੱਚੋਂ ਜਿੰਨਾ ਜ਼ਿਆਦਾ ਹੁੰਦਾ ਐਪਲ ਦਾ ਜੂਸ ਤੁਸੀਂ ਆਪਣੇ ਪੀਓ। ਜਾਂ ਫਿਰ ਇਹਦੇ ਵਿੱਚੋਂ ਤੁਸੀਂ ਸੁੰਡ, ਕਾਲੀ ਮਿਰਚਾਂ, ਮਗਾਂ, 3 ਚੀਜ਼ਾਂ ਬਰਾਬਰ ਲੈਣੀਆਂ, ਤੇ 1 ਚਮਚਾ ਤੁਸੀਂ ਆਪਣੇ ਸਵੇਰ ਨੂੰ, ਇਹ ਤੁਸੀਂ ਆਪਣੇ ਲੈ ਸਕਦੇ ਹੈਗੇ ਗੌਟ ਵਾਲੇ। ਨਹੀਂ ਤਾਂ ਫਿਰ ਐਪਲ ਸਾਈਡਰ ਵਿਨੀਗਰ ਦੱਸਿਆ ਬਈ ਹੈਗਾ, ਉਹ ਤੁਸੀਂ ਆਪਣੇ 2 ਚਮਚੇ ਘੋਲ ਕੇ ਗਲਾਸ ਦੇ ਵਿੱਚੋਂ, ਤੇ 2 ਚਮਚੇ ਸ਼ਹਿਦ ਪਾ ਕੇ ਉਹ ਤੁਸੀਂ ਆਪਣੇ ਪੀਲੇ ਕਰੋ। ਉਹ ਜਿਹੜੀ ਇੱਕ ਜਨਾਨੀ ਕਹਿੰਦੀ ਸੀਗੀ ਵੀ ਆਪਣੇ ਮੈਂ ਦਵਾਈ ਮੰਗਾਈ ਸੀਗੀ ਗੋਡਿਆਂ ਦੀ, ਸਫੇਦ ਮੂਸਲੀ ਤੇ 50 ਸਾਲਾਂ ਮਿਸ਼ਰੀ ਵੀ 1/4 ਦਵਾਈ ਹੈਗੀ, ਕਾਲੇ ਜੀ ਦੱਸਦੀ ਸੀਗੀ। ਉਹ ਮੇ ਵੀ ਹੋ ਸਕਦਾ ਨਾਗਰ ਮੋਥਾ ਹੋਵੇ ਜੀ ਉਹ ਦਵਾਈ ਦਾ ਨਾਂ, ਕਹਿੰਦੀ ਤੀ ਮੈਂ ਭੁੱਲ ਗਈ ਨਾ, ਤਾਂ ਜੇ ਯਾਦ ਆਉਂਦਾ ਮੈਂ ਕਿਹਾ ਨਾਗਰ ਮੋਥਾ ਹੋਊਗਾ ਜੀ 4ਥੀ ਦਵਾਈ। ਜੇ ਉਹ ਦਿੱਤੀ ਤਾਂ ਯੂਜ਼ ਕਰ ਲੈ, ਵਿੱਚ ਕੋਈ ਹੱਜ ਨਹੀਂ ਹੈਗਾ ਉਹਦਾ, ਉਹ ਵੀ ਆਪਣੇ ਗੋਡਿਆਂ ਦੇ ਦਰਦ ਵਾਸਤੇ ਹੁੰਦਾ ਜੀ ਨਾਗਰ ਮੋਥਾ ਜਿਹੜਾ ਹੁੰਦਾ। ਉਹ 4 ਚੀਜ਼ਾਂ ਇਹ ਮਿਲਾ ਕੇ ਤੁਸੀਂ ਉਹ ਲੈ ਕਰੋ। ਲੈਣਾ ਬਸ ਥੋੜ੍ਹਾ ਹੀ ਲੈਣਾ ਹੈਗਾ, ਉਹਨੇ 2 ਚੁਟਕੀਆਂ ਹੀ ਲੈਣੀਆਂ ਦਵਾਈ ਦੀਆਂ। ਜੇ ਨਾਗਰ ਮੋਥਾ ਪੈ ਗਿਆ ਤਾਂ 1/2 ਚਮਚਾ ਕਰ ਲਓ, ਉਹ ਥੋੜਾ ਡਾਇਲੂਟ ਕਰ ਦੂਗਾ ਇਹਨੂੰ। ਜੇ ਨਾਗਰ ਮੋਥਾ ਵੀ ਪਾਉਣਾ ਹੈਗਾ 4 ਚੀਜ਼ਾਂ ਤਾਂ ਆਪਣੇ 1/2 ਚਮਚਾ ਤੁਸੀਂ ਆਪਣੇ ਰੋਜ਼ ਲੈਣਾ ਜੀ। ਮੇਰੇ ਤਾਂ ਹਟ ਗਏ ਸੀਗੇ ਦਵਾਈ ਨਾਲ ਗੋਡਾ ਦੁਖਦਾ। ਜਿਹੜੇ ਕਹਿੰਦੇ ਸੀਗੇ ਮੇਰੇ ਸੌਂਦੇ ਹੈਗੇ, ਹੱਥ ਪੈਰ ਲੱਤਾਂ ਸੌਂਦੀਆਂ ਹੈਗੀਆਂ ਜਿਹਨਾਂ ਦੀਆਂ, ਉਹਦਾ ਉਹਨੇ ਦੁੱਧ ਮਾ ਉਹਨੇ ਲਸਣ ਪਾ ਕੇ ਉਬਾਲ ਕੇ ਉਹ ਪੀਵੇਂ ਜੀ। ਬਦਾਮਾਂ ਦੇ ਤੇਲ ਦੀ ਮਾਲਿਸ਼ ਕਰ ਲੈ ਕਰੇ ਉਹ। ਜਾਂ ਫਿਰ ਅਸਗੰਧ ਵੀ ਇਹਦੇ ਵਿੱਚ ਮੈਂ ਚੰਗੀ ਰਹਿੰਦੀ ਹੈ ਜੀ, ਅਸਗੰਧ ਲੈ ਸਕਦੇ ਹੈਗੇ। 1 ਚਮਚਾ ਅਸਗੰਧ ਦਾ ਲੈ ਕੇ ਥੋੜਾ ਜਿਹਾ ਦੇਸੀ ਘੀ ਭੁੰਨ ਕੇ ਉਹਨੂੰ ਥੋੜਾ ਜਿਹਾ ਉਹ ਖਾ ਕੇ ਉੱਪਰੋਂ ਦੁੱਧ ਪੀ ਲੈ ਕਰੇ ਜੀ। ਜਾਂ ਫਿਰ ਆਪਣੇ ਤਿਲਾਂ ਦੇ ਤੇਲ ਦੇ ਵਿੱਚੋਂ ਲੂਣ ਪਾ ਕੇ ਉਹ ਮਾਲਿਸ਼ ਕਰ ਸਕਦੇ ਹੈਗੇ ਉਹਦੇ ਵਿੱਚ। ਜਾਂ ਆਪਣੇ ਨਟਮੈਗ ਜਿਹੜਾ ਹੁੰਦਾ ਉਹ 1 ਚੁਟਕੀ ਲੈ ਕੇ, ਜਿੰਨੀ ਜਗ੍ਹਾ ਹੈਗੀ ਉਹ ਡਿਪੈਂਡ ਕਰਦਾ ਜੀ ਉਹਨੇ। ਨਟਮੈਗ ਤੁਸੀਂ ਆਪਣੇ ਥੋੜਾ ਜਿਹਾ ਲੈਣਾ, ਅਦਰਕ ਦਾ ਰਸ ਲੈਣਾ, ਤੇ ਆਪਣੇ ਥੋੜਾ ਜਿਹਾ ਆਪਣੇ
ਕੋਕੋਨਟ ਆਇਲ ਲੈ ਲਓ, ਉਹਦੇ ਵਿੱਚ ਮਿਕਸ ਕਰਕੇ ਉਹਦਾ ਲੇਪ ਜਿਹਾ ਬਣਾ ਕੇ ਉਹ ਤੁਸੀਂ ਆਪਣੇ ਮਾਲਿਸ਼ ਕਰ ਸਕਦੇ ਹੈਗੇ ਉਹਦੀ। ਫਿਰ ਛੁਹਾਰੇ ਖਾ ਸਕਦੇ ਹੋ, 1-2 ਤੁਸੀਂ ਛੁਹਾਰੇ ਰੋਜ਼ ਖਾ ਲਓ। ਫਿਰ ਮਾਹਾਂ ਦੀ ਦਾਲ ਦੇ ਵਿੱਚੋਂ 1 ਮੁੱਠੀ ਮਾਹਾਂ ਦੀ ਦਾਲ ਲੈ ਕੇ, ਜਿਸ ਤਰ੍ਹਾਂ ਆਪਾਂ ਦਾਲ ਧਰਦੇ ਪਾਣੀ ਉਹ ਥੋੜ੍ਹਾ ਜਿਹਾ ਜ਼ਿਆਦਾ ਪਾ ਲਓ ਤੇ 1 ਚਮਚਾ ਵਿੱਚੋਂ ਸੁੰਢ ਦਾ ਪਾ ਲੈਣਾ ਹੈਗਾ, 2-3 ਤੁਰੀਆਂ ਲਸਣ ਦੀਆਂ ਪਾ ਲੈਣੀਆਂ ਹੈਗੀਆਂ। ਉਹ ਤੁਸੀਂ ਉਬਾਲਣਾ, ਉਹਨਾਂ ਦੇ ਮੂੰਹ ਫੁੱਟ ਕੇ ਦਾਲ ਦੇ, ਫਿਰ ਉਹ ਜਿਹੜਾ ਪਾਣੀ ਹੈ ਤੁਸੀਂ ਉਹ ਪੁਣ ਕੇ ਤੁਸੀਂ ਪਾਣੀ ਪੀ ਲੈਣਾ ਹੈਗਾ ਜੀ। ਫਿਰ ਕਰੇਲੇ ਦੀ ਸਬਜ਼ੀ ਇਹਦੇ ਵਿੱਚੋਂ ਚੰਗੀ ਰਹਿੰਦੀ ਹੈਗੀ, ਕਰੇਲੇ ਦੀ ਸਬਜ਼ੀ ਤੁਸੀਂ ਜ਼ਿਆਦਾ ਖਾਓ। ਦੁੱਧ ਦੇ ਵਿੱਚੋਂ ਤੁਸੀਂ 1 ਚੁਟਕੀ ਸੁੰਢ ਦੀ ਤੇ 1 ਚੁਟਕੀ ਦਾਲਚੀਨੀ ਦੀ ਇਹ ਉਬਾਲ ਕੇ ਤੁਸੀਂ ਇਹ ਪੀ ਲਓ ਜੀ। ਫਿਰ ਅਦਰਕ ਤੇ ਲਸਣ ਦੀ ਚਟਨੀ ਤੁਸੀਂ ਬਣਾ ਕੇ ਖਾ ਲਓ, ਜਾਂ ਅਦਰਕ ਤੇ ਇਹਦਾ ਲਸਣ ਦਾ ਜੂਸ ਕੱਢ ਕੇ ਇਹਦੀ ਮਾਲਿਸ਼ ਕਰ ਸਕਦੇ ਹੈਗੇ ਇਹਦੇ ਨਾਲ। ਜਾਂ ਫਿਰ ਇਹਦੇ ਵਿੱਚੋਂ ਤੁਸੀਂ ਅਕਰਕਰਾ ਲੈਣਾ ਹੈ ਜੀ, ਉਹਨੇ 25 ਗ੍ਰਾਮ ਤੇ 200 ਗ੍ਰਾਮ ਵਿੱਚੋਂ ਸ਼ਹਿਦ ਪਾਉਣਾ ਹੈਗਾ ਇਹਦੇ। ਇਹ ਜਾਮ ਜਾਂ ਬਣ ਜੂਗਾ ਸਾਰਾ ਤੇ ਇਹਦੇ ਤੁਸੀਂ 1 ਚਮਚਾ ਆਪਣੇ ਰੋਜ਼ ਖਾਣਾ ਹੈਗਾ ਜੀ। ਅੱਗੇ ਜਿਹੜੇ ਕਹਿੰਦੇ ਸੀਗੇ ਆਪਣੇ ਹੱਥਾਂ ਪੈਰਾਂ 'ਚ ਜਲਨ ਜੀ, ਸੇਕ ਜਾਂ ਨਿਕਲਦਾ ਹੈਗਾ, ਉਹ ਚਮੇਲੀ ਦੇ ਤੇਲ ਦੀ ਮਾਲਿਸ਼ ਕਰੇ, ਜੈਸਮੀਨ ਆਇਲ, ਅੰਗਰੇਜ਼ੀ ਮੈਂ ਇਹਨੂੰ ਜੈਸਮੀਨ ਆਇਲ ਕਹਿੰਦੇ, ਉਹਦੀ ਮਾਲਿਸ਼ ਕਰੇ। ਜਾਂ ਸੌਂਫ, ਧਨੀਆ, ਮਿਸ਼ਰੀ ਬਰਾਬਰ ਚੀਜ਼ਾਂ ਲੈਣੀਆਂ ਹੈਗੀਆਂ। ਸੌਂਫ, ਧਨੀਆ, ਮਿਸ਼ਰੀ ਇਹ ਬਰਾਬਰ ਲੈ ਕੇ ਤੁਸੀਂ 2 ਚਮਚੇ ਸਵੇਰ ਨੂੰ ਖਾ ਲਏ, 2 ਚਮਚੇ ਸ਼ਾਮ ਨੂੰ ਖਾ ਲਏ। ਫਿਰ ਔਲਾ ਇਹਦੇ ਵਿੱਚੋਂ ਚੰਗਾ ਰਹਿੰਦਾ ਜੀ, ਔਲੇ ਦਾ ਮੁਰੱਬਾ ਤੁਸੀਂ ਖਾਓ, ਇਹਦੇ ਨਾਲ ਹਟ ਜੂਗੀ। ਗੁਲਕੰਦ ਜਿਹੜਾ ਹੁੰਦਾ, ਗੁਲਕੰਦ 2 ਚਮਚੇ ਤੁਸੀਂ ਉਹ ਖਾ ਲਓ, ਇਹ ਵੀ ਠੰਡਾ ਹੁੰਦਾ ਹੈਗਾ। ਜਾਂ ਫਿਰ ਸ਼ਤਾਵਰ ਲੈਣਾ ਹੈਗਾ ਤੇ ਮਿਸ਼ਰੀ ਬਰਾਬਰ ਲੈਣੀਆਂ 2 ਚੀਜ਼ਾਂ। ਇਹ ਫਿਰ ਆਪਣੇ 1 ਚਮਚਾ ਸਵੇਰ ਨੂੰ, 1 ਚਮਚਾ ਸ਼ਾਮ ਨੂੰ ਤੁਸੀਂ ਖਾ ਲਿਆ ਕਰੋ। ਜਾਂ ਫਿਰ ਹੱਥਾਂ ਪੈਰਾਂ ਦੀ ਜਲਨ ਵਾਸਤੇ ਜੋ ਹੁੰਦੇ ਜੀ ਪਲੰਬ, ਜਿਹੜੇ ਹੁੰਦੇ ਪਲੰਬ, ਉਹ ਤੁਸੀਂ ਜ਼ਿਆਦਾ ਖਾਓ। ਪਲੰਬ 3-4 ਪਲੰਬ ਰੋਜ਼ ਖਾ ਲਿਓ। ਜਾਂ ਐਂ ਕਰਿਓ ਕਰੋ ਉਹਦੇ 7 ਬੀਜ ਤੁਸੀਂ ਆਪਣੇ, ਜੇ ਥਰ ਇਮਲੀ ਜਿਹੜੀ ਹੁੰਦੀ, ਇਮਲੀ ਦੀ ਚਟਨੀ, ਇਮਲੀ ਨੂੰ ਭਿਓ ਕੇ ਜਿਹੜੀ ਉਹਦੀ ਚਟਨੀ ਜੀ ਬਣੂਗੀ, ਤੁਸੀਂ 2 ਚਮਚੇ ਚਟਨੀ ਦੇ ਤੁਸੀਂ ਆਪਣੇ ਪਾਣੀ ਦੇ ਗਲਾਸ ਮਾ ਘੋਲ ਕੇ ਉਹ ਪੀਣੇ ਹੈਗੇ ਜੀ ਰੋਜ਼। ਇਹਦੇ ਨਾਲ ਵੀ ਥਰ ਸੇਕ ਨਿਕਲ ਜੂਗਾ ਪਿੰਡ 'ਚ। ਜਿਹੜੇ ਕਹਿੰਦੇ ਲੱਤਾਂ ਮਾ ਸੋਜਾ ਹੈਗਾ, ਉਹ ਤਾਂ ਪੁਨਰਵਾ ਆਸਪ ਪੀਵੇਂ ਜੀ, ਪੁਨਰਵਾ ਆਸਪ ਲਿਕੁਇਡ ਦਵਾਈ ਹੈਗੀ ਇਹ। 4 ਚਮਚੇ ਤੁਸੀਂ ਆਪਣੇ ਇਹਦੇ ਤੇ 4 ਚਮਚੇ ਦਵਾਈ ਦੇ ਇਹ ਤੁਸੀਂ ਆਪਣੇ ਲੈ ਸਕਦੇ ਹੈਗੇ, ਵਧੀਆ ਚੀਜ਼ ਹੈਗੀ ਇਹ। ਜਾਂ ਫਿਰ ਤਿਲਾਂ ਦੇ ਤੇਲ ਦੇ ਵਿੱਚੋਂ ਤੁਸੀਂ ਸੁੰਡ ਮਿਕਸ ਕਰਕੇ ਇਹਦੀ ਮਾਲਿਸ਼ ਕਰ ਸਕਦੇ ਹੈਗੇ। ਤੇ ਆਪਣੇ ਨਹੀਂ ਤਾਂ ਤਾਰਪੀਨ ਦੇ ਤੇਲ ਦੀ ਮਾਲਿਸ਼ ਕਰ ਲਓ। ਤਾਰਪੀਨ ਦਾ ਤੇਲ ਤੁਹਾਨੂੰ ਪੇਂਟ ਵਾਲੀ ਸਟੋਰ 'ਚੋਂ ਮਿਲੂਗਾ, ਜਿੱਥੇ ਪੇਂਟ ਮਿਲਦਾ ਹੈਗਾ, ਟਰਪਨਟਾਈਨ ਆਇਲ ਕਹਿੰਦੇ ਹੈਗੇ ਇਹਨੂੰ, ਇਹਦੀ ਮਾਲਿਸ਼ ਕਰ ਲਓ। ਇਹਦੇ ਨਾਲ ਵੀ ਆਪਣੇ ਸੋਜਾ ਜਿਹੜਾ ਉਹ ਤਾਂ ਜਾਂਦਾ ਜੀ ਸਰੀਰ ਦੇ ਉੱਤੇ। ਜਾਂ ਫਿਰ ਤੁਸੀਂ ਐਂ ਕਰੋ, ਤਰਬੂਜ ਦਾ ਰਸ ਇਹਦੇ ਵਿੱਚੋਂ ਚੰਗਾ ਰਹਿੰਦਾ ਜੀ। ਵਾਟਰਮੈਲਨ ਤੁਸੀਂ ਆਪਣੇ ਅੱਧਾ ਚਮਚਾ ਗਲਾਸ ਲੈ ਲਓ ਤੇ ਅੱਧਾ ਚਮਚਾ ਤੁਸੀਂ ਵਿੱਚੋਂ ਕਾਲੀ ਮਿਰਚ ਪਾਣੀ ਹੈਗੀ, ਇਹ ਤੁਸੀਂ ਉਹਨੇ ਪੀਓ ਇਹਦੇ ਨਾਲ। ਜਾਂ ਫਿਰ ਇਹਦੇ ਵਿੱਚੋਂ ਜੂਸ ਚੰਗਾ ਰਹੂਗਾ ਤੁਹਾਨੂੰ, ਪੱਤ ਗੋਭੀ ਦਾ ਜੂਸ ਤੇ ਚੁਕੰਦਰ ਦਾ ਜੂਸ, ਫੁੱਲ ਗੋਭੀ ਦਾ ਜੂਸ, ਇਹ ਕੱਢ ਲਓ ਮਿਕਸੀ ਮਨ, ਇਹ ਤੁਸੀਂ ਆਪਣੇ ਪੀ ਲਿਆ ਕਰੋ, ਇਹ ਵੀ ਸੋਜਾ ਲਾ ਦੂਗਾ। ਜਾਂ ਫਿਰ ਇਹਦੇ ਵਿੱਚੋਂ ਯੋਗਰਾਜ ਗੂਗਲ ਦੀਆਂ, ਜੇ ਤਾਂ ਮਹਾ ਯੋਗਰਾਜ ਗੂਗਲ ਦੀਆਂ ਮਿਲਦੀਆਂ ਗੋਲੀਆਂ ਤਾਂ ਵਧੀਆ, ਨਹੀਂ ਇਕੱਲੇ ਯੋਗਰਾਜ ਗੂਗਲ ਦੀਆਂ ਤਾਂ ਗੋਲੀਆਂ ਸਟੋਰਾਂ ਮਾ ਪਈਆਂ ਹੈਗੀਆਂ, ਇਹ ਤੁਸੀਂ ਉਹਨੇ 2 ਗੋਲੀਆਂ ਸਵੇਰ ਨੂੰ, 2 ਗੋਲੀਆਂ ਸ਼ਾਮ ਨੂੰ ਖਾਣ ਲਾ ਜਾਓ। ਇਹਦੇ ਨਾਲ ਵੀ ਆਪਣੇ ਸੋਜਾ ਰਹਿ ਜਾਂਦਾ। ਜਾਂ ਆਪਣੇ ਤੁਸੀਂ 1 ਕੱਪ ਪਾਣੀ ਵਾ ਲੈਣਾ ਤੇ ਇੱਕ ਗਲਾਸ ਪਾਣੀ ਦਾ ਲੈ ਕੇ ਵਿੱਚੋਂ ਤੁਸੀਂ 4-5 ਮਨੱਕੇ ਭਿਓ ਦੇਣੇ, 2-3 ਚਮਚੇ ਤੁਸੀਂ ਆਪਣੇ ਧਨੀਏ ਦੇ ਭਿਓ ਦੇਣੇ ਜੀ। ਤੇ 1 ਚਮਚਾ ਵਿੱਚੋਂ ਅੱਧਾ ਚਮਚਾ ਹਲਦੀ ਦਾ ਪਾ ਲੈਣਾ ਹੈਗਾ। ਤੇ ਸਵੇਰ ਨੂੰ ਉੱਠ ਕੇ ਇਹਦੀ ਉਬਾਲਣਾ ਹੈਗਾ ਇਹਨੂੰ, ਜਦ ਅੱਧਾ ਪਾਣੀ ਰਹਿ ਜਾਵੇ ਫਿਰ ਉਹ ਆਪਣੇ ਪੁਣ ਕੇ ਤੁਸੀਂ ਆਪਣੇ ਇਹ ਪੀ ਲਓ ਤੁਸੀਂ। ਇਹਦੇ ਨਾਲ ਵੀ ਆਪਣੇ ਸਰੀਰ ਦੀ ਜਿਹੜੀ ਸੋਜ ਹੈ ਉਹ ਲੈ ਜੂਗੀ ਜੀ ਇਹਦੇ ਨਾਲ। ਫਿਰ ਗਾਜਰਾਂ ਦੇ ਰਸ ਦੇ ਵਿੱਚੋਂ ਤੁਸੀਂ ਆਪਣੇ ਸੁੰਡ ਮਿਲਾ ਕੇ ਤੁਸੀਂ ਪੀ ਸਕਦੇ ਹੈਗੇ। ਜੇ ਤੁਹਾਨੂੰ ਇੱਥੇ ਮਕੋਹ ਦਾ ਰਸ ਮਿਲਦਾ ਕਿੱਥੇ, ਮਕੋਹ ਦਾ ਰਸ ਇਹ ਵੀ ਬਹੁਤ ਵਧੀਆ ਚੀਜ਼ ਹੈ ਜੀ, ਇਹਨਾਂ ਦੇ ਹੱਥਾਂ ਪੈਰਾਂ ਸੋਜਾ ਹੈਗਾ। 1 ਕੱਪ ਗਾਜਰਾਂ ਦਾ ਜੂਸ ਤੇ 2 ਚਮਚੇ ਮਕੋਹ ਦਾ ਰਸ, ਇਹ ਮਿਕਸ ਕਰਕੇ ਵਿੱਚੋਂ ਉਹਨੇ ਪੀ ਸਕਦੇ ਹੈਗੇ। ਬਾਕੀ ਜਿਹੜੇ ਆਰਥਰਾਈਟਸ ਵਾਸਤੇ ਕਹਿੰਦੇ ਸੀਗੇ ਉਹ ਲੈਣੀ ਹੈਗੀ ਤੁਸੀਂ ਕਲੌਂਜੀ, ਮੇਥੀ, ਅਜਵੈਣ, 3 ਚੀਜ਼ਾਂ ਲੈਣੀਆਂ ਜੀ 50-50 ਗ੍ਰਾਮ। ਇਹ ਤਾਂ ਆਪਣੇ ਅੱਧਾ ਚਮਚਾ ਸਵੇਰ ਨੂੰ, ਅੱਧਾ ਚਮਚਾ ਸ਼ਾਮ ਨੂੰ, ਇਹ ਤੁਸੀਂ ਖਾ ਲਿਆ ਕਰੋ ਜੀ। ਜਾਂ ਫਿਰ ਆਪਣੇ ਖੀਰੇ ਦਾ ਜੂਸ ਇਹਦੇ ਵਿੱਚੋਂ ਚੰਗਾ ਰਹਿੰਦਾ ਹੈ। ਖੀਰੇ ਦਾ ਜੂਸ ਦੇ ਵਿੱਚੋਂ ਤੁਸੀਂ ਲੈ ਕੇ ਅੱਧਾ ਚਮਚਾ ਵਿੱਚੋਂ ਹਲਦੀ ਦਾ ਪਾ ਲਿਆ, ਉਹ ਜੂਸ ਪੀ ਲਿਆ ਕਰੋ ਦੁਪਹਿਰ ਨੂੰ ਤੁਸੀਂ। ਜਾਂ ਫਿਰ ਸੁੰਡ, ਕਾਲੀ ਮਿਰਚੀ ਤੇ ਹਲਦੀ, ਇਹ 3 ਚੀਜ਼ਾਂ ਬਰਾਬਰ ਲੈ ਕੇ ਅੱਧਾ ਚਮਚਾ ਸਵੇਰ ਨੂੰ, ਅੱਧਾ ਚਮਚਾ ਸ਼ਾਮ ਨੂੰ, ਇਹ ਤੁਸੀਂ ਖਾ ਲਓ। ਜਾਂ ਫਿਰ ਇਹਦੇ ਵਿੱਚੋਂ ਤੁਸੀਂ ਲੈ ਸਕਦੇ ਹਲਦੀ ਲੈ ਸਕਦੇ ਹੈਗੇ, ਅਸਗੰਧ ਲੈ ਸਕਦੇ ਹੈਗੇ, ਕਾਲੇ ਤਿਲ, ਮੇਥੀ, ਸੌਂਫ। ਹਲਦੀ, ਅਸਗੰਧ, ਕਾਲੇ ਤਿਲ, ਮੇਥੀ, ਸੌਂਫ, 5 ਚੀਜ਼ਾਂ ਲੈਣੀਆਂ ਹੈਗੀਆਂ। ਇਹ ਆਪਣੇ 1 ਚਮਚਾ ਸਵੇਰ ਨੂੰ, 1 ਚਮਚਾ ਸ਼ਾਮ ਨੂੰ। ਇਹ ਜਿਹਨਾਂ ਨੂੰ ਯੂਰਿਕ ਐਸਿਡ ਹੈਗਾ ਉਹ ਵੀ ਯੂਜ਼ ਕਰ ਸਕਦੇ ਹੈਗੇ, ਉਹਨਾਂ ਵਾਸਤੇ ਵੀ ਗੁੱਡ ਹੈਗਾ। ਜਿਹਨਾਂ ਨੂੰ ਆਰਥਰਾਈਟਸ ਹੈਗਾ ਉਹ ਵੀ ਆਪਣੇ ਗੁੱਡ ਹੈਗਾ ਜੀ। ਜਾਂ ਨਹੀਂ ਤਾਂ ਫਿਰ 10 ਮੂਲ ਦਾ ਕਾੜਾ, 10 ਮੂਲ ਇਹ ਪਾਊਡਰ ਸ਼ੇਪ ਮਾ ਮਿਲ ਜਾਂਦਾ ਜੀ, ਇਹਦਾ 2 ਚਮਚਿਆਂ ਦਾ ਕਾੜਾ ਬਣਾ ਕੇ ਤੁਸੀਂ ਪੀ ਲਿਆ ਕਰੋ। ਨਹੀਂ ਤਾਂ ਇਹਦਾ ਲਿਕੁਇਡ ਬਣਿਆ ਬਣਾਇਆ ਮਿਲ ਜਾਂਦਾ ਜੀ, ਉਹਨੂੰ 10 ਮੂਲ ਰਿਸਟ ਕਹਿੰਦੇ ਹੈਗੇ। 10 ਮੂਲ ਰਿਸਟ ਇਹ ਬਣਿਆ ਬਣਾਇਆ ਮਿਲ ਜਾਂਦਾ। ਜਿਨ੍ਹਾਂ ਦੇ ਜੋੜਾਂ ਮਾ ਦਰਦ ਆਰਥਰਾਈਟਸ ਹੈਗਾ ਉਹਨਾਂ ਵਾਸਤੇ ਵਧੀਆ ਚੀਜ਼ ਹੈਗਾ। ਤੇ ਉਹਦੇ 4 ਚਮਚੇ ਲੈਣੇ ਹੈਗੇ, ਇਹਦੇ ਤੇ 4 ਚਮਚੇ ਪਾਣੀ ਇਹ ਪਾ ਕੇ ਤੁਸੀਂ ਆਪਣੇ ਲੈਣਾ ਹੈਗਾ ਜੀ। ਸਮਾਂ ਸਮਾਪਤ ਹੈ ਜੀ ਹੁਣ। ਚਲੋ ਠੀਕ ਹੈ ਜੀ, ਜਿਹੜੇ ਬਾਕੀ ਲੈ ਕੇ ਜੀ ਅਗਲੇ ਹਫਤੇ ਸਹੀ। ਠੀਕ ਹੈ ਜੀ, ਧੰਨਵਾਦ ਜਗਵੀਰ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ। ਤੇ ਸਰੋਤਿਓ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਆ ਹੁਣ ਸਮਾਪਤ ਆ। ਮਿਲਦੇ ਹਾਂ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਵੱਲੋਂ ਵੀ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।